ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਦਾ ਇਹ ਪ੍ਰੋਗਰਾਮ ਆਪਾਂ ਦੁਪਹਿਰ 3 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਪੰਜਾਬੀ ਰੇਡੀਓ USA ਦੇ ਇਸ ਮੰਚ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਮਿਲਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ। ਮਸਲਾ ਚਾਹੇ ਉਹ ਅਮਰੀਕਾ ਦਾ ਹੋਵੇ, ਚਾਹੇ ਯੂਰਪ ਦੇ ਵਿੱਚ ਵਾਪਰੀ ਕੋਈ ਘਟਨਾ ਹੋਵੇ, ਚਾਹੇ ਮਿਡਲ ਈਸਟ ਦਾ ਕੋਈ ਮਾਮਲਾ ਹੋਵੇ, ਵਰਲਡ ਦੇ ਵਿੱਚ ਕੀ ਕੁਛ ਚੱਲ ਰਿਹਾ, ਇਹਦੇ ਨਾਲ ਪੰਜਾਬ ਦੀ ਪੋਲਿਟਿਕਸ, ਪੰਜਾਬ ਦੇ ਵਿੱਚ ਕਰੰਟ ਅਫੇਅਰਸ। ਸੋ ਆਪਣਾ ਤੇ ਸ਼ੁੱਕਰਵਾਰ ਨੂੰ ਆਪਾਂ ਕਈ ਵਾਰੀ ਜ਼ਿੰਦਗੀ ਦੇ ਕਿਸੇ ਪੱਖ ਨੂੰ ਲੈ ਕੇ, ਜ਼ਿੰਦਗੀ ਦੇ ਕਿਸੇ ਅਹਿਮ ਪਹਿਲੂ ਨੂੰ ਲੈ ਕੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਹਾਂ, ਚਰਚਾ ਕਰਦੇ ਹਾਂ। ਅੱਜ ਜਿਸ ਮਸਲੇ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ ਉਹ ਮਸਲਾ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੀ ਰਾਜਨੀਤੀ ਦੇ ਨਾਲ ਜੁੜਿਆ ਹੋਇਆ। ਪਾਕਿਸਤਾਨ ਦੀ ਰਾਜਨੀਤੀ ਬਾਰੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਪਰ ਇਹਦੇ ਨਾਲ ਭਾਰਤ ਦੀ ਰਾਜਨੀਤੀ, ਪੰਜਾਬ ਦੀ ਰਾਜਨੀਤੀ, ਈਡੀ ਦੀਆਂ ਰੇਡਾਂ, ਕੇਜਰੀਵਾਲ, ਪੰਜਾਬ ਦੇ ਵਿੱਚ ਰਵਨੀਤ ਬਿੱਟੂ ਜਾਂ ਹੋਰ ਜਿਹੜੇ ਭਾਜਪਾਈ ਹੋ ਰਹੇ ਨੇ, ਸੁਸ਼ੀਲ ਰਿੰਕੂ, ਜੀਪੀ, ਸ਼ੀਤਲ ਅੰਗੁਰਾਲ, ਇਹ ਸਾਰੇ, ਇਹਨਾਂ ਸਾਰਿਆਂ ਬਾਰੇ ਤੁਹਾਡੀ ਕੋਈ ਵੀ ਟਿੱਪਣੀ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ। ਕੋਈ ਕਿਸੇ ਵੀ ਤਰ੍ਹਾਂ ਦੀ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਹੋ ਮੌਜੂਦਾ ਹਾਲਾਤਾਂ ਦੇ ਉੱਤੇ, ਕਿਸੇ ਵੀ ਤਰ੍ਹਾਂ ਦੀ ਕੋਈ ਰਾਜਨੀਤੀ ਤੌਰ ਤੇ ਤੰਜ਼ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਅੱਜ ਪਾਕਿਸਤਾਨ ਦੀ ਸਿਆਸਤ ਬਾਬਤ ਉੱਥੇ ਬਹੁਤ ਕੁਝ ਵਾਪਰ ਰਿਹਾ ਅਹਿਮ, ਜਿਸ ਤਰੀਕੇ ਨਾਲ ਆਪਣੇ ਇੱਧਰ ਤਰੀਕਾਕਾਰ ਏਜੰਸੀਆਂ ਦੇ ਕਾਰਕਰਦਗੀ ਉੱਤੇ ਸਵਾਲ ਉੱਠ ਰਹੇ ਨੇ, ਸੁਪਰੀਮ ਕੋਰਟ ਦੀ ਕਾਰਕਰਦਗੀ ਉੱਤੇ ਸਵਾਲ ਉੱਠ ਰਹੇ ਨੇ, ਠੀਕ ਇਸੇ ਤਰ੍ਹਾਂ ਦੇ ਸਵਾਲ ਉੱਤਰ ਵੀ ਉੱਠ ਰਹੇ ਨੇ। ਨਾਲ ਜੁੜ ਚੁੱਕੇ ਨੇ ਮਲੀ ਸਾਹਿਬ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਲੀ ਸਾਹਿਬ, ਸਵਾਗਤ ਹੈ ਜੀ। ਜੀ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਸ਼ਰਮਾ ਜੀ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ ਕਿ ਤੁਸੀਂ ਸੁਣਨ ਵਾਲਿਆਂ ਦੇ ਰੂਬਰੂ ਕੀਤਾ ਔਰ ਕੁਝ ਵਿਚਾਰ ਵਟਾਂਦਰਾ ਜਿਹੜਾ ਉਹਦਾ ਮੌਕਾ ਦਿੱਤਾ ਜੀ। ਮੈਂ ਅੱਗੇ ਵਧਾਂ, ਆਪਾਂ ਉੱਥੋਂ ਦੇ ਅਹਿਮ ਮਸਲੇ ਬਾਰੇ ਗੱਲਬਾਤ ਕਰਾਂਗੇ। ਇੱਥੋਂ ਦੀ ਸੁਪਰੀਮ ਕੋਰਟ ਦੇ 4 ਜੱਜਾਂ ਨੇ ਨਾ ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਮਲੀ ਸਾਹਿਬ, ਤੇ ਉਹ ਕਹਿੰਦੇ ਕਿ ਸਾਡੇ ਤੇ ਪੋਲੀਟੀਕਲ ਇਨਫਲੂਐਂਸ ਹੈ, ਪੋਲੀਟੀਕਲ ਦਬਾਅ ਕੁਝ ਮਾਮਲਿਆਂ ਨੂੰ ਲੈ ਕੇ। ਤੇ ਇੱਥੇ ਨਜ਼ੀਰਾਂ ਇਹੋ ਜਿਹੀਆਂ ਵੀ ਸਥਾਪਿਤ ਹੋਈਆਂ ਨੇ ਕਿ ਇੱਕ ਬੰਦਾ ਇੱਕ ਬਹੁਤ ਵੱਡੇ ਇਸ਼ੂ ਨੂੰ ਉਹਨੂੰ ਪਾਸ ਕਰਕੇ ਉਸ ਮਾਮਲੇ ਉੱਤੇ ਸੁਪਰੀਮ ਕੋਰਟ ਦੇ ਜਸਟਿਸ ਵਜੋਂ ਆਪਣੀ ਟਿੱਪਣੀ ਦੇ ਕੇ ਫੈਸਲਾ ਕਰਕੇ ਤੇ ਥੋੜੇ ਦਿਨਾਂ ਬਾਅਦ ਰਾਜ ਸਭਾ 'ਚ ਜਾ ਬੈਠਿਆ ਸੱਤਾਧਾਰੀਆਂ ਵੱਲੋਂ। ਅੱਛਾ, ਹਾਂਜੀ, ਇੱਥੇ ਇਹੋ ਜਿਹੀਆਂ ਵੀ ਨਜ਼ੀਰਾਂ ਤੁਹਾਨੂੰ ਮਿਲ ਜਾਣਗੀਆਂ। ਪਰ ਪਾਕਿਸਤਾਨ ਬਾਰੇ ਜਾਣਨ ਦੀ ਮੈਨੂੰ ਤਾਂਘ ਹੈ, ਸਾਡੇ ਸਰੋਤੇ ਵੀ ਜਾਣਨਾ ਚਾਹੁੰਦੇ ਨੇ। ਉੱਥੋਂ ਦੀ ਸਿਆਸਤ ਦੇ ਵਿੱਚ ਵੀ ਏਜੰਸੀਆਂ, ਜੁਡੀਸ਼ੀਅਰੀ, ਸਾਰੇ ਕਾਸਿਆਂ ਨੂੰ ਲੈ ਕੇ ਬੜੇ ਤਕੜੇ ਘਟਨਾਕ੍ਰਮ ਵਾਪਰੇ ਨੇ ਲੰਘੇ 1-2 ਦਿਨਾਂ ਦੇ ਵਿੱਚ। ਜੀ ਬਿਲਕੁਲ, ਇਹ ਮਾਮਲਾ ਬਹੁਤ ਇਸ ਵੇਲੇ ਵੀ ਗਰਮ ਹੈ ਜੀ, ਔਰ ਗਰਮ ਇਸ ਕਰਕੇ ਹੈ ਕਿ ਜਿੱਦਾਂ ਹਰ ਸੂਬੇ ਦੀ ਆਪਣੀ ਹਾਈ ਕੋਰਟ ਹੁੰਦੀ, ਇਸ ਤਰ੍ਹਾਂ ਫੈਡਰਲ ਦੀ ਵੀ ਹਾਈ ਕੋਰਟ, ਜਿਹਨੂੰ ਇਸਲਾਮਾਬਾਦ ਹਾਈ ਕੋਰਟ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਉੱਥੋਂ ਦੇ 6 ਜੱਜ ਇਕੱਠੇ ਉਹਨਾਂ ਨੇ ਇੱਕ ਖਤ ਲਿਖਿਆ ਸੁਪਰੀਮ ਜੁਡੀਸ਼ੀਅਲ ਕੌਂਸਲ ਨੂੰ। ਠੀਕ ਹੈ। ਜਿਹੜੀ ਜੱਜ ਜਿਹੜੇ ਨੇ ਹਾਈ ਕੋਰਟ ਤੇ ਜਾਂ ਇਸਲਾਮਾਬਾਦ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ, ਉਹਨਾਂ ਦੇ ਬਾਰੇ ਕੋਈ ਵੀ ਸ਼ਿਕਾਇਤ ਹੋਵੇ, ਕਿਸੇ ਮੁਕੱਦਮੇ ਦੇ ਬਾਬਤ ਹੋਵੇ, ਉਹਨਾਂ ਦੇ ਉੱਤੇ ਕੋਈ ਭਰੋਸੇ ਦੇ ਬਾਰੇ ਹੋਵੇ, ਕੋਈ ਉਹਨਾਂ ਦੀ ਰਿਸ਼ਵਤਖੋਰੀ ਜਾਂ ਕੋਈ ਕਿਸੇ ਵੀ ਮਾਮਲੇ ਦੇ ਉੱਤੇ ਹੋਵੇ, ਤੇ ਇੱਕ ਜਿਹੜਾ ਪਲੇਟਫਾਰਮ ਸੁਪਰੀਮ ਜੁਡੀਸ਼ੀਅਲ ਕੌਂਸਲ ਹੈ, ਉਹਨਾਂ ਵੱਲੋਂ ਚੀਫ ਜਸਟਿਸ ਆਫ ਪਾਕਿਸਤਾਨ ਨੂੰ ਔਰ ਸੁਪਰੀਮ ਜੁਡੀਸ਼ੀਅਲ ਕੌਂਸਲ ਨੂੰ, ਸੁਪਰੀਮ ਜੁਡੀਸ਼ੀਅਲ ਕੌਂਸਲ ਦਾ ਜਿਹੜਾ ਪ੍ਰਧਾਨ ਉਹ ਚੀਫ ਜਸਟਿਸ ਆਫ ਪਾਕਿਸਤਾਨ ਹੁੰਦਾ ਆ, ਉੱਥੇ 1 ਨਹੀਂ, 2 ਨਹੀਂ, 3 ਨਹੀਂ, 4 ਨਹੀਂ, 5 ਨਹੀਂ, ਇਸਲਾਮਾਬਾਦ ਹਾਈ ਕੋਰਟ ਦੇ 6 ਜੱਜਾਂ ਨੇ ਖਤ ਲਿਖੇ ਕਿ ਜੀ ਇੰਟੈਲੀਜੈਂਸ ਏਜੰਸੀਆਂ ਨੇ ਜਿਹੜੀਆਂ ਉਹ ਅੱਡੋ-ਅੱਡ ਜਿਹੜੇ ਸਿਆਸੀ ਮੁਕੱਦਮੇ ਨੇ ਉਹਨਾਂ 'ਚ ਆ ਕੇ ਸਾਨੂੰ ਧਮਕਾਉਂਦੀਆਂ ਨੇ, ਸਾਨੂੰ ਧਮਕੀ ਦਿੰਦੀਆਂ ਨੇ, ਸਾਡੇ ਕੇਸਾਂ ਦੇ ਉੱਤੇ ਸਾਨੂੰ ਫੋਰਸ ਕਰਦੀਆਂ ਨੇ, ਦਬਾਅ ਪਾਉਂਦੀਆਂ ਨੇ। ਇਹ 6 ਜੱਜਾਂ ਨੇ ਜਦੋਂ ਇਹ ਖਤ ਲਿਖਿਆ, ਤੇ ਖਤ ਲਿਖਿਆ ਉਹਨਾਂ ਨੇ 5 ਮਾਰਚ ਨੂੰ, 5 ਮਾਰਚ ਨੂੰ ਇਹ ਖਤ ਲਿਖਿਆ, ਔਰ ਇਸਲਾਮਾਬਾਦ ਹਾਈ ਕੋਰਟ ਦੇ ਇਹਨਾਂ 6 ਜੱਜਾਂ ਦੇ ਇਸ ਖਤ ਤੋਂ ਬਾਅਦ ਵੈਰੀ ਨੈਕਸਟ ਡੇ 26 ਮਾਰਚ ਨੂੰ ਇਸ ਖਤ ਦੇ ਵਿੱਚ ਜਿਹੜੇ ਇਲਜ਼ਾਮ ਲਾਏ ਗਏ ਸੀਗੇ ਉਹ ਬੜੇ ਜ਼ਾਤੀ ਨੋਇਤ ਦੇ ਵੀ ਸਨ। ਠੀਕ ਹੈ। ਉਹਨਾਂ ਨੂੰ ਵੇਖਦੇ ਹੋਏ ਉਸ ਦਿਨ ਚੀਫ ਜਸਟਿਸ ਆਫ ਪਾਕਿਸਤਾਨ ਨੇ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਸਮੇਤ ਇਹਨਾਂ ਜੱਜਾਂ ਦੇ ਨਾਲ ਇੱਕ ਮੀਟਿੰਗ ਰੱਖੀ। ਠੀਕ ਹੈ ਜੀ। ਰਾਤ 8 ਵਜੇ ਇਹ ਮੀਟਿੰਗ ਹੈ ਜਿਹੜੀ, ਇਹ ਚੀਫ ਜਸਟਿਸ ਆਫ ਪਾਕਿਸਤਾਨ ਫਾਇਜ਼ ਈਸਾ ਦੇ ਘਰ ਹੋਈ ਜੀ, ਕਿਸੇ ਅਦਾਲਤੀ ਚੈਂਬਰ 'ਚ, ਇਸਲਾਮਾਬਾਦ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਕਿਸੇ ਚੈਂਬਰ 'ਚ ਨਹੀਂ, ਕਿਸੇ ਜੱਜ ਦੇ ਚੈਂਬਰ 'ਚ ਨਹੀਂ, ਬਲਕਿ ਇਹ ਚੀਫ ਜਸਟਿਸ ਆਫ ਪਾਕਿਸਤਾਨ ਫਾਇਜ਼ ਈਸਾ ਹੋਣਾ ਦੇ ਘਰ ਇਸਲਾਮਾਬਾਦ ਇਹ ਮੀਟਿੰਗ ਹੁੰਦੀ ਹੈ। 2.5 ਘੰਟੇ ਤੱਕ ਇਹ ਮੀਟਿੰਗ ਚੱਲਦੀ ਜੀ, ਜਿਹਦੇ 'ਚ ਹਰ ਜੱਜ, ਇਸਲਾਮਾਬਾਦ ਹਾਈ ਕੋਰਟ ਦੇ ਸ਼ਿਕਾਇਤ ਕਰਨ ਵਾਲੇ ਹਰ ਜੱਜ ਨੂੰ ਸੁਣਿਆ ਜਾਂਦਾ। ਹਰ ਜੱਜ ਆਪੋ ਆਪਣੀ ਬਿਪਤਾ ਜਿਹੜੀ ਉਹ ਦੱਸਦਾ ਹੈ, ਹਰ ਜੱਜ ਆਪੋ ਆਪਣੇ ਉਸ ਖਤ ਦੇ ਇਤਰਾਜ਼ਾਂ ਦੇ ਨਾਲ ਵਰਬਲੀ ਵੀ ਕਹਿੰਦੇ ਨੇ ਕਿ ਜੋ ਲਿਖਿਆ ਉਹ ਲਿਖਿਆ, ਜੋ ਇਸ ਤੋਂ ਅੱਡ ਗੱਲਾਂ ਸਨ ਉਹ ਵੀ ਉੱਥੇ ਉਹਨਾਂ ਨੇ ਕੀਤੀਆਂ।
ਕਿ ਦੇਖੋ ਜੀ ਇਹ ਹੋ ਰਿਹਾ, ਇਹ ਹੋ ਰਿਹਾ, ਇਹ ਹੋ ਰਿਹਾ, ਇੰਜ ਕਰ ਰਹੇ, ਇੰਜ ਕਰ ਰਹੇ। ਜੋ ਮਸਲੇ ਮਸਾਇਲ ਸਨ ਸਾਰੇ ਚੁੱਕੇ ਗਏ ਕਿ ਇਹਦੇ ਨਾਲ ਇਨਸਾਫ ਦਾ ਕਤਲ ਹੋਣ ਡਿਆ, ਇੰਟੈਲੀਜੈਂਸ ਏਜੰਸੀਆਂ ਦੇ ਤੰਗ ਕਰਨ ਦੇ ਨਾਲ ਅਸੀਂ ਠੀਕ ਇਨਸਾਫ ਦੇ ਹੀ ਨਹੀਂ ਸਕ ਰਹੇ। ਹੁਣ ਇਹਨਾਂ ਤੋਂ ਬਾਅਦ ਜਦੋਂ ਇਹ 26 ਨੂੰ ਹੋਇਆ ਤੇ 2.5 ਘੰਟੇ ਦੀ ਇਸ ਮੀਟਿੰਗ ਤੋਂ ਬਾਅਦ ਅਗਲੇ ਦਿਨ ਸਵੇਰੇ ਸਵਖਤੇ 27 ਮਾਰਚ ਨੂੰ ਚੀਫ ਜਸਟਿਸ ਆਫ ਪਾਕਿਸਤਾਨ ਨੇ ਅਟਾਰਨੀ ਜਨਰਲ ਆਫ ਪਾਕਿਸਤਾਨ ਨੂੰ ਤਲਬ ਕਰ ਲਿਆ ਜੀ। ਨਾਲ ਹੀ ਉਹਨਾਂ ਨੇ ਫੈਡਰਲ ਮਿਨਿਸਟਰ ਆਫ ਲਾਅ ਉਹਨਾਂ ਨੂੰ ਤਲਬ ਕਰ ਲਿਆ। ਇਸ ਤੋਂ ਬਾਅਦ ਉਹਨਾਂ ਨੇ ਨਾਲ ਲਿਆ ਸੀਨੀਅਰ ਜੱਜ ਸੁਪਰੀਮ ਕੋਰਟ ਦੇ ਨੇ ਮਨਸੂਰ ਅਲੀ ਸ਼ਾਹ, ਠੀਕ ਹੈ ਜੀ, ਔਰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਦਰ ਔਰ ਪਾਕਿਸਤਾਨ ਬਾਰ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਸਾਰਿਆਂ ਨੇ ਲਿਆ। ਇਹਨਾਂ ਨਾਲ ਅੱਡੋ ਅੱਡ ਮੁਲਾਕਾਤਾਂ ਕੀਤੀਆਂ, ਯਾਨੀ ਅਟਾਰਨੀ ਜਨਰਲ ਆਫ ਪਾਕਿਸਤਾਨ ਨਾਲ, ਪਾਕਿਸਤਾਨ ਦੇ ਫੈਡਰਲ ਲਾਅ ਮਿਨਿਸਟਰ ਦੇ ਨਾਲ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦੇ ਨਾਲ ਔਰ ਪਾਕਿਸਤਾਨ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਸਲਾਹ ਹੋਏ, ਮਸ਼ਵਰੇ ਹੋਏ। ਇਹ ਕੰਮ ਇੱਥੇ ਨਹੀਂ ਮੁੱਕਾ, ਯਾਨੀ 25 ਨੂੰ ਖਤ ਲਿਖਿਆ ਗਿਆ, 26 ਨੂੰ ਜੱਜਾਂ ਦੀ ਮੀਟਿੰਗ ਹੋਈ ਚੀਫ ਜਸਟਿਸ ਆਫ ਪਾਕਿਸਤਾਨ ਨਾਲ, 27 ਨੂੰ ਸਵੇਰੇ ਉਹਨਾਂ ਨੇ ਪਹਿਲੇ ਅਟਾਰਨੀ ਜਨਰਲ ਨਾਲ ਇੱਕ ਮੀਟਿੰਗ ਕੀਤੀ, ਫਿਰ ਦੂਜੀ ਮੀਟਿੰਗ ਵਜ਼ੀਰ ਕਾਨੂੰਨ ਦੇ ਨਾਲ ਕੀਤੀ, ਫਿਰ ਤੀਜੀ ਮੀਟਿੰਗ ਹੈ ਜਿਹੜੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਲ ਕੀਤੀ, ਚੌਥੀ ਮੀਟਿੰਗ ਹੈ ਜਿਹੜੀ ਪਾਕਿਸਤਾਨ ਬਾਰ ਐਸੋਸੀਏਸ਼ਨ ਦੇ ਨਾਲ ਕੀਤੀ। ਇਹਨਾਂ 4 ਮੀਟਿੰਗਾਂ ਤੋਂ ਬਾਅਦ ਸ਼ਾਮ ਨੂੰ 4 ਵਜੇ ਫਿਰ ਉਹਨਾਂ ਨੇ ਫੁੱਲ ਕੋਰਟ ਬੈਂਚ ਹੈ ਜਿਹੜਾ ਉਹ ਸੱਦ ਲਿਆ। ਯਾਨੀ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਇਸ ਵੇਲੇ 14 ਜੱਜ ਨੇ, 14 ਦੇ 14 ਜੱਜਾਂ ਦਾ ਇਕੱਠ ਸੱਦ ਲਿਆ, ਠੀਕ ਹੈ ਜੀ, ਕਿ ਜੀ ਇਹ ਮਾਮਲਾ ਜਿਹੜਾ ਬੜਾ ਗੰਭੀਰ ਹੈ, ਜੱਜਾਂ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ, ਜੱਜ ਨੇ ਜਿਹੜੇ ਉਹ ਇਸ ਤਰ੍ਹਾਂ ਕਰਨ ਦੇ ਨੇ। ਅੱਛਾ ਜੀ, ਹੁਣ ਇਹ ਮਾਮਲਾ ਹੋਇਆ ਔਰ ਫੁੱਲ ਕੋਰਟ ਜਿਹੜਾ ਬੈਂਚ ਸੀਗਾ ਉਹ ਸੁਪਰੀਮ ਕੋਰਟ ਦਾ ਇਕੱਠਾ ਹੋਇਆ। ਸੁਣਿਆ ਹੈ 2.25 ਘੰਟੇ ਉਹ ਵੀ ਮੀਟਿੰਗ ਚੱਲੀ, ਠੀਕ ਹੈ ਜੀ, ਸਾਰੇ ਸੀਨੀਅਰ ਜੱਜਾਂ ਦੀ। ਸਾਰੇ ਇੱਕ ਗੱਲ ਦੇ ਉੱਤੇ ਇੱਕ ਸਨ ਕਿ ਸੁਪਰੀਮ ਕੋਰਟ ਦੇ ਸਮੇਤ ਬਾਕੀ ਜਿੰਨੀਆਂ ਅਦਾਲਤਾਂ ਨੇ ਉਹਨਾਂ ਅਦਾਲਤਾਂ ਦੀ ਆਜ਼ਾਦੀ ਦੇ ਉੱਤੇ ਕਿਸੇ ਕਿਸਮ ਦਾ ਕੋਈ ਦਬਾਅ ਆ ਜਿਹੜਾ ਉਹ ਭਾਵੇਂ ਇੰਟੈਲੀਜੈਂਸ ਏਜੰਸੀਆਂ ਪਾਉਣ ਜਾਂ ਹੁਕੂਮਤ ਪਾਵੇ ਜਾਂ ਕੋਈ ਪਾਵੇ, ਉਹ ਕਾਬਲੇ ਕਬੂਲ ਨਹੀਂ ਹੈ, ਠੀਕ ਹੈ ਜੀ। ਇਹ ਫੁੱਲ ਕੋਰਟ ਜਿਹੜਾ ਇਕੱਠ ਸੀਗਾ ਇਹ ਮੁੱਕਾ। ਇਸ ਤੋਂ ਬਾਅਦ ਉਮੀਦ ਸੀਗੀ ਕਿ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਏਗੀ, ਮੀਡੀਆ ਦੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ। ਸਿਰਫ ਸੁਪਰੀਮ ਕੋਰਟ ਆਫ ਪਾਕਿਸਤਾਨ ਵੱਲੋਂ ਇੱਕ ਪ੍ਰੈਸ ਰਿਲੀਜ਼ ਮੀਡੀਆ ਲਈ ਕੱਢਿਆ ਗਿਆ ਕਿ ਜੀ ਇਸ ਫੁੱਲ ਕੋਰਟ ਇਕੱਠ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਅਦਾਲਤਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਦਬਾਅ ਕਬੂਲ ਨਹੀਂ ਔਰ ਅਦਾਲਤਾਂ ਦੀ ਆਜ਼ਾਦੀ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ, ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਕੰਮ ਨਿਕਲ ਗਿਆ। ਹੁਣ ਆ ਗਿਆ ਅਗਲਾ ਦਿਨ ਜੁਮੇਰਾਤ ਦਾ 28 ਮਾਰਚ ਦਾ, ਹਾਂਜੀ ਹਾਂਜੀ, ਠੀਕ ਹੈ ਜੀ। ਉਹਦੇ 'ਚ ਹੁਣ ਇਹ ਹੋਇਆ ਕਿ ਬਾਕਾਇਦਾ ਇਕੱਠ ਹੈ ਜਿਹੜਾ ਉਹ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਨਾਲ, ਬਾਕਾਇਦਾ ਇਕੱਠ ਹੈ ਜਿਹੜਾ ਕਾਨੂੰਨ ਦੇ ਵਜ਼ੀਰ ਜਿਹੜੇ ਨਜ਼ੀਰ ਤਾਰੜ ਹੋਣੇ ਨੇ ਫੈਡਰਲ ਲਾਅ ਮਿਨਿਸਟਰ ਉਹਨਾਂ ਨਾਲ, ਔਰ ਪਾਕਿਸਤਾਨ ਦੇ ਅਟਾਰਨੀ ਜਨਰਲ ਮਨਸੂਰ ਅਵਾਨ ਉਹਨਾਂ ਦੇ ਨਾਲ। ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਚੀਫ ਜਸਟਿਸ ਸਮੇਤ ਸੀਨੀਅਰ ਜੱਜ ਮਨਸੂਰ ਅਲੀ ਸ਼ਾਹ ਨੇ ਸੁਪਰੀਮ ਕੋਰਟ ਦੇ ਵਿੱਚ ਹੀ ਕੀਤਾ। ਰਜਿਸਟਰਾਰ ਦੇ ਨਾਲ ਵੀ ਮੁਲਾਕਾਤ ਹੋਈ ਔਰ ਇਹ ਮੁਲਾਕਾਤ ਯਾਨੀ ਪ੍ਰਾਈਮ ਮਿਨਿਸਟਰ ਹੋਣੇ, ਵਜ਼ੀਰ ਕਾਨੂੰਨ ਔਰ ਅਟਾਰਨੀ ਜਨਰਲ ਤੁਰ ਕੇ ਸੁਪਰੀਮ ਕੋਰਟ ਗਏ, ਸੱਦਿਆ, ਬੁਲਾਇਆ, ਮੁਲਾਕਾਤ ਕੀਤੀ, ਬਿਠਾਇਆ। ਅੱਛਾ, ਮੁਲਾਕਾਤ ਦੂ ਬਦੂ ਹੋਈ, ਬੰਦ ਕਮਰਾ ਮੀਟਿੰਗ ਹੈ। ਬੰਦ ਕਮਰੇ ਮੀਟਿੰਗ ਦੇ ਵਿੱਚ ਜਿਹੜਾ ਉਹ 2 ਟੋਕ ਕਹਿ ਦਿੱਤਾ ਗਿਆ ਕਿ ਜਨਾਬ ਇਹ ਕੰਮ ਕਾਬਲੇ ਕਬੂਲ ਨਹੀਂ, ਕਿ ਏਜੰਸੀਆਂ ਆ ਕੇ ਹੁਣ ਸੀਨੀਅਰ ਜੱਜਾਂ ਨੂੰ ਇਹ ਦੱਸਣਗੀਆਂ ਕਿ ਉਹਨਾਂ ਫੈਸਲਾ ਕੀ ਦੇਣਾ। ਹਾਂਜੀ, ਬਿਲਕੁਲ, ਕੇਸ ਦੇ ਵਿੱਚ ਇਹ ਕੰਮ ਹੈ ਜਿਹੜਾ ਇਹ ਨਹੀਂ ਕਬੂਲ। ਕਹਿੰਦੇ ਨੇ ਕਿ ਪ੍ਰਾਈਮ ਮਿਨਿਸਟਰ ਹੋਣਾ ਨੇ ਵੀ ਇਹਦੇ ਉੱਤੇ ਇਕਰਾਰ ਕੀਤਾ। ਉਹਨਾਂ ਕਿਹਾ ਜੀ ਬਿਲਕੁਲ ਠੀਕ ਹੈ, ਅਦਾਲਤਾਂ ਦੀ ਆਜ਼ਾਦੀ ਦੇ ਉੱਤੇ ਸਮਝੌਤਾ ਕਰਨ ਦੇ ਅਸੀਂ ਵੀ ਹੱਕ 'ਚ ਨਹੀਂ। ਚੀਫ ਜਸਟਿਸ ਆਫ ਪਾਕਿਸਤਾਨ ਔਰ ਮਨਸੂਰ ਅਲੀ ਸ਼ਾਹ ਸਾਹਿਬ ਜਿਹੜੇ ਕਿ ਕਿਹਾ ਜਾ ਰਿਹਾ ਹੈ ਕਿ ਅਗਲੇ ਚੀਫ ਜਸਟਿਸ ਨੇ ਪਾਕਿਸਤਾਨ ਦੇ ਫਾਇਜ਼ ਈਸਾ ਹੋਣਾ ਤੋਂ ਬਾਅਦ, ਉਹਨਾਂ ਨੇ ਆਖਿਆ ਕਿ ਅਦਾਲਤਾਂ ਦੀ ਆਜ਼ਾਦੀ ਹੈ ਜਿਹੜੀ ਇਹ ਮੁਲਕ ਦੇ 4 ਜਿਹੜੇ ਪਿਲਰ ਹੁੰਦੇ ਨੇ ਉਹਨਾਂ 'ਚ ਇੱਕ ਆ, ਔਰ ਕਾਨੂੰਨ ਦੀ ਹੁਕਮਰਾਨੀ ਹੈ ਜਿਹੜੀ ਉਹਦੇ ਨਾਲ ਹੀ ਡੈਮੋਕ੍ਰੇਸੀ ਜਮਹੂਰੀਅਤ ਹੈ ਜਿਹੜੀ ਇਹ ਮਜ਼ਬੂਤ ਹੁੰਦੀ ਹੈ। ਲਿਹਾਜ਼ਾ ਇਹਦੇ 'ਚ ਨਾ ਤਾਂ ਕੋਈ ਦਰਾੜ ਕਬੂਲ ਕਰਾਂਗੇ ਨਾ ਦਬਾਅ ਕਬੂਲ ਕਰਾਂਗੇ। ਬਹਰਹਾਲ ਵੇਰ ਗਏ ਸਾਰੇ। ਔਰ ਜੱਜਾਂ ਦੇ ਵੇਰਨ ਤੋਂ ਬਾਅਦ ਪ੍ਰਾਈਮ ਮਿਨਿਸਟਰ ਦੇ ਨਾਲ ਜਿਹੜੀ ਮੁਲਾਕਾਤ ਹੋਈ ਉਹਦੇ ਤੋਂ ਬਾਅਦ ਪ੍ਰਾਈਮ ਮਿਨਿਸਟਰ ਨੇ ਇਨਕੁਆਇਰੀ ਕਮਿਸ਼ਨ ਐਕਟ 2017 ਦੇ ਤਹਿਤ ਰਿਟਾਇਰਡ ਜੱਜਾਂ ਦਾ ਇੱਕ ਕਮਿਸ਼ਨ ਬਣਾਤਾ, ਕਮੇਟੀ ਬਣਾਤੀ, ਇੱਕ JIT ਬਣਾਤੀ, ਜੁਆਇੰਟ ਇਨਵੈਸਟੀਗੇਸ਼ਨ ਟੀਮ, ਠੀਕ ਹੈ, ਕਿ ਜੀ ਇਹ ਪੁੱਛ ਪ੍ਰਤੀਤ ਕਰੇਗੀ ਪੂਰੇ ਮਾਮਲੇ ਦੀ ਕਿ ਏਜੰਸੀਆਂ ਨੇ ਜਿਹੜੀਆਂ ਉਹਨਾਂ ਨੇ ਕੀਤਾ ਤੇ ਏਜੰਸੀਆਂ ਨੇ ਕਿਸ ਪਾਸਿਓਂ ਕੀਤਾ, ਕਿਸ ਸਤਹ ਤੇ ਕੀਤਾ, ਕਿਹੜੇ ਅਫਸਰ ਦੇ ਕਹਿਣ ਤੇ ਕੀਤਾ, ਕੀ ਉਹ ਦਬਾਅ ਬਣਾਇਆ ਗਿਆ, ਮਕਸਦ ਕੀ ਸਨ। ਪੂਰੀ ਇੱਕ ਇਨਕੁਆਇਰੀ ਹੈ ਜਿਹੜੀ ਉਹ ਲਾ ਦਿੱਤੀ ਗਈ। ਅੱਛਾ, ਇਹਦੇ ਤੋਂ ਬਾਅਦ ਅੱਜ ਫੇਰ ਯਾਨੀ ਹੁਣ ਪਾਕਿਸਤਾਨ 'ਚ ਜਿਹੜਾ ਦਿਨ ਚੜ੍ਹਨਾ ਆ ਇਹਦੇ 'ਚ ਫੇਰ ਸਾਰੇ ਜੱਜ ਨੇ ਜਿਹੜੇ ਉਹਨਾਂ ਦਾ ਇੱਕ ਇਕੱਠ ਹੋਣ ਜਾ ਰਿਹਾ ਜੀ। ਇਹ ਫੁੱਲ ਕੋਰਟ ਇਕੱਠ ਜਿਹੜਾ ਇਹ ਫੇਰ ਹੋਏਗਾ ਔਰ ਇਹਦੇ 'ਚ ਫੇਰ ਸਾਰੇ ਜੱਜ ਬੈਠਣਗੇ। ਹੁਣ ਇਹ ਜਿਹੜਾ ਕਮਿਸ਼ਨ ਬਣਾਇਆ ਆ ਇਸ ਕਮਿਸ਼ਨ ਦੇ ਉੱਤੇ ਪ੍ਰਾਈਮ ਮਿਨਿਸਟਰ ਨੇ ਕਹਿਤਾ, ਚੀਫ ਜਸਟਿਸ ਆਫ ਪਾਕਿਸਤਾਨ ਵੀ ਐਗਰੀ ਹੋ ਗਏ। ਮਸਲਾ ਇਹ ਹੈ ਕਿ ਜਿਹੜੇ 6 ਜੱਜਾਂ ਨੇ ਸ਼ਿਕਾਇਤ ਕੀਤੀ ਏ ਉਹਨਾਂ ਦੇ ਉੱਤੇ ਦਬਾਅ ਪਾਉਣ ਵਾਲੇ ਨੇ ਜਿਹੜੇ ਉਹਨਾਂ ਨੂੰ ਹਰਾਸਾ ਨਹੀਂ ਕਰਨਗੇ, ਉਹਨਾਂ ਨੂੰ ਕੰਮ ਖਰਾਬ ਨਹੀਂ ਹੋਏਗਾ।
ਸੋ ਉਹਦੇ ਤਹਫੁਜ਼ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਨੇ ਇਹਦਾ ਤੇ ਚੰਗਾ ਜਿਹਨੂੰ ਕਹਿੰਦੇ ਕਿ ਤੱਤਾ ਬਿਆਨ ਦਿੱਤਾ। ਉਹਨਾਂ ਕਿਹਾ ਕੀ ਡਰਾਮੇਬਾਜ਼ੀ ਚੱਲ ਰਹੀ ਹੈ, ਇਹ ਤੇ ਪਲੇਟਫਾਰਮ ਹੀ ਠੀਕ ਨਹੀਂ। ਇਹ ਤੇ ਕੰਮ ਜਿਹੜਾ ਚੀਫ ਜਸਟਿਸ ਆਫ ਪਾਕਿਸਤਾਨ ਦਾ ਸੀਗਾ ਕਿ ਉਹ ਹਾਜ਼ਰ ਸਰਵਿਸ ਜੱਜਾਂ ਦਾ ਇੱਕ ਫੁੱਲ ਕੋਰਟ ਬੈਂਚ ਬਣਾਉਂਦਾ, ਉਸ ਬੈਂਚ ਦੇ ਰੂਬਰੂ ਉਹ ਸਾਰੇ ਇੰਟੈਲੀਜੈਂਸ ਏਜੰਸੀਆਂ ਦੇ ਬੰਦੇ ਜਿਨ੍ਹਾਂ ਬਾਰੇ ਖਤਾਂ 'ਚ ਲਿਖਿਆ ਗਿਆ ਜੱਜਾਂ ਵੱਲੋਂ, ਉਹਨਾਂ ਸਾਰਿਆਂ ਨੂੰ ਤਲਬ ਕਰਦਾ, ਕਟਹਿਰੇ 'ਚ ਖੜਿਆਂ ਕਰਦਾ, ਸਵਾਲ ਕਰਦਾ, ਜਵਾਬ ਹੁੰਦੇ। ਔਰ ਸਿਰਫ ਇਹ ਹੀ ਨਹੀਂ, ਜਿਹੜੇ ਬੈਰਿਸਟਰ ਗੋਹਰ ਨੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਮੌਜੂਦਾ ਪ੍ਰਧਾਨ ਵੀ ਨੇ, ਉਹਨਾਂ ਨੇ ਇਹ ਆਖਿਆ ਕਿ ਹੋਣਾ ਤੇ ਇਹ ਚਾਹੀਦਾ ਸੀ ਕਿ ਜਿੱਦਾਂ ਸੁਪਰੀਮ ਕੋਰਟ ਬਾਕੀ ਕੇਸਾਂ ਦੀ ਲਾਈਵ ਟ੍ਰਾਂਸਮਿਸ਼ਨ ਜਾਰੀ ਹੁੰਦੀ ਹੈ, ਲਾਈਵ ਕਵਰੇਜ ਜਾਰੀ ਹੁੰਦੀ ਹੈ ਸਰਕਾਰੀ ਟੀਵੀ ਪਾਕਿਸਤਾਨ ਟੈਲੀਵਿਜ਼ਨ ਜਾਂ ਪੀਟੀਵੀ ਤੇ, ਉਹਦੇ ਤੇ ਇਸ ਕੇਸ ਦੀ ਵੀ ਲਾਈਵ ਕਵਰੇਜ ਜਾਂਦੀ, ਲੋਕਾਂ ਨੂੰ ਪਤਾ ਲੱਗਦਾ ਕਿ ਮੁਲਕ 'ਚ ਹੋਣ ਕੀ ਡਿਆ ਆ, ਏਜੰਸੀਆਂ ਜਿਹੜੀਆਂ ਖੇਡ ਰਹੀਆਂ ਔਰ ਸਾਰਿਆਂ ਨੂੰ ਇਹ ਪਤਾ ਲੱਗਦਾ। ਇਹ ਬੜਾ ਸਖਤ ਜਿਹਾ ਬਿਆਨ ਆਇਆ। ਇਸ ਤੋਂ ਪਹਿਲਾਂ ਇੱਕ ਸੁਲਗ ਦਾ ਬਿਆਨ ਜਿਹੜਾ ਉਹ ਹੋਰ ਸੀਗਾ। ਜਦੋਂ ਇਹ 6 ਜੱਜਾਂ ਨੇ ਖਤ ਲਿਖਿਆ ਤੇ ਸਭ ਤੋਂ ਪਹਿਲਾ ਰਿਐਕਸ਼ਨ ਹੁਕਮਰਾਨ ਜਮਾਤ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਸੈਨੇਟਰ ਇਰਫਾਨ ਸਦੀਕੀ ਵੱਲੋਂ ਆਇਆ। ਠੀਕ ਹੈ, ਜਿਹੜੇ ਨਵਾਜ਼ ਸ਼ਰੀਫ ਦੇ ਬੜੇ ਕਰੀਬੀ ਬੰਦੇ ਨੇ ਔਰ ਪਤਾ ਨਹੀਂ ਕਿੰਨੇ ਚਿਰ ਤੋਂ ਸੈਨੇਟਰ ਨੇ, ਕਾਲਮਕਾਰ ਵੀ ਨੇ, ਪੱਤਰਕਾਰ ਵੀ ਨੇ। ਉਹਨਾਂ ਨੇ ਆਖਿਆ ਕਿ ਜੀ ਇਹ ਖਤ ਲਿਖਿਆ ਗਿਆ ਹੈ, ਲਿਖਵਾਇਆ ਗਿਆ ਹੈ ਜੀ, ਇਹ ਟੋਟਲ ਟੋਪੀ ਡਰਾਮਾ। ਹਾਂਜੀ, ਮੈਂ ਹਜੇ ਇਹ ਨਹੀਂ ਹੋਇਆ ਕਿ ਫੁੱਲ ਕੋਰਟ ਬੈਂਚ ਬਣ ਗਿਆ, ਮੀਟਿੰਗਸ ਸ਼ੁਰੂ ਹੋ ਗਈਆਂ, ਗੱਲਬਾਤ ਹੋਈ, ਪਰਚੋਲ ਸ਼ੁਰੂ ਹੋਈ, ਕੋਈ ਨਸ ਭੱਜ ਨਹੀਂ। ਖਤ ਲਿਖਣ ਦੀ ਖਬਰ ਸਾਹਮਣੇ ਆਈ ਤੇ ਉਹ ਇਰਫਾਨ ਸਦੀਕੀ ਦਾ ਬਿਆਨ ਆ ਗਿਆ ਕਿ ਇਹ ਜੀ ਇਸਲਾਮਾਬਾਦ ਹਾਈ ਕੋਰਟ ਦੇ ਇੱਕ ਸੀਨੀਅਰ ਜੱਜ ਨੇ ਆਪਣੇ ਮਤਹਿਤ ਜੱਜਾਂ ਦੇ ਨਾਲ ਰਲ ਕੇ ਇੱਕ ਡਰਾਮਾ ਖੇਡਿਆ। ਇਸ਼ਾਰਾ ਹੈ ਉਹਨਾਂ ਦਾ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਆਮਰ ਫਾਰੂਕ ਅਲ, ਠੀਕ ਹੈ, ਜਿਹੜੇ ਇਸ ਟਾਈਮ ਸਾਈਫਰ ਕੇਸ ਨੂੰ ਸੁਣ ਰਹੇ ਨੇ, ਇਮਰਾਨ ਖਾਨ ਔਰ ਸ਼ਾਹ ਮਹਿਮੂਦ ਕੁਰੈਸ਼ੀ ਦੇ ਕੇਸ ਨੂੰ, ਔਰ ਜਿਹਦੇ 'ਚ ਉਹ ਸਵਾਲ ਕਰਨ ਰਹੇ ਨੇ ਕਿ ਇੱਕ ਐਸਾ ਰੁੱਕਾ, ਇੱਕ ਐਸਾ ਖਤ ਜਿਹੜਾ ਸਿਰੇ ਤੋਂ ਮੌਜੂਦ ਹੀ ਨਹੀਂ ਔਰ ਜਿਹਦੀ ਲੈਂਗੁਏਜ ਦੀ, ਕਿਉਂਕਿ ਉਹ ਕੋਡਿੰਗ ਲੈਂਗੁਏਜ ਹੁੰਦੀ ਹੈ, ਉਹਦਾ ਕਿਸੇ ਨੂੰ ਪਤਾ ਨਹੀਂ ਹੈ, ਉਹਦੇ ਤੇ ਪੂਰਾ ਕੇਸ ਆਧਾਰਿਤ ਆ, ਔਰ ਉਹ ਖਤ ਤੁਸੀਂ ਅਦਾਲਤ ਦੇ ਰੂਬਰੂ ਪੇਸ਼ ਨਹੀਂ ਕੀਤਾ। ਅਡਿਆਲਾ ਜੇਲ੍ਹ ਦੇ ਰਾਵਲਪਿੰਡੀ ਦੇ ਸੁਪਰੀਟੈਂਡੈਂਟ ਕੋਲੋਂ ਅਸੀਂ ਅਦਾਲਤੀ ਰਿਕਾਰਡ ਆ ਜਿਹੜਾ ਉਹ ਪੇਸ਼ ਕਰਨ ਲਈ ਆਖਿਆ, ਜੇਲ੍ਹ ਦਾ ਰਿਕਾਰਡ ਹੈ ਜਿਹੜਾ ਉਹ ਰੂਬਰੂ ਲਿਆਉਣ ਲਈ ਆਖਿਆ ਗਿਆ, ਉਹ ਰਿਕਾਰਡ ਹਜੇ ਤੱਕ ਪੇਸ਼ ਨਹੀਂ ਕੀਤਾ ਗਿਆ। ਇਹ ਆਖਿਆ ਜਾ ਰਿਹਾ ਕਿ ਇਹ ਸਾਈਫਰ ਕੇਸ ਤੇ ਇਹ ਗੱਦਾਰ ਤੇ ਇਹਨਾਂ ਦੁਸ਼ਮਣਾਂ ਨੂੰ ਇਹ ਫੜਾਇਆ। ਇਹਦੇ ਤੋਂ ਬਾਅਦ ਮਾਮਲੇ ਇਹ ਬਣਨ ਦੇ ਸਨ ਕਿ ਇਸ ਅਦਾਲਤੀ ਕਾਰਵਾਈ 'ਚ ਹੁਣ ਹਕੂਮਤੀ ਮਸ਼ੀਨਰੀ ਜਿਹੜੇ ਜੋੜ ਤੋੜ ਕਰਨ ਵਾਲੇ ਸਨ ਉਹ ਝੂਠੇ ਪੈਣ ਦੇ ਨੇ ਤੇ 90% ਚਾਂਸ ਆ ਕਿ ਸ਼ਾਹ ਮਹਿਮੂਦ ਕੁਰੈਸ਼ੀ ਦੀ ਔਰ ਇਮਰਾਨ ਖਾਨ ਦੀ ਇਸ ਗੱਦਾਰੀ ਕੇਸ 'ਚ ਜ਼ਮਾਨਤ ਹੋ ਜਾਣੀ। ਦੇਖ ਲਓ, ਇਰਫਾਨ ਸਦੀਕੀ ਉਹਨਾਂ ਨੇ ਆਖਿਆ ਕਿ ਇਹ ਜੀ ਆਮਰ ਫਾਰੂਕ ਹੋਣੇ ਇਹ ਖਾਸ ਸਿਆਸੀ ਪਾਰਟੀ ਹੈ ਜਿਹੜੀ ਉਹਦੇ ਪਿੱਠੂ ਬਣ ਰਹੇ ਨੇ, ਜਦ ਕਿ ਆਮਰ ਫਾਰੂਕ ਹੋਣੇ ਨੇ ਜਿਹੜੇ ਇਹਨਾਂ ਉੱਤੇ ਇਮਰਾਨ ਖਾਨ ਹੋਣਾ ਨੇ ਆਪ ਭਰੋਸੇ ਦੇ ਮਾਮਲੇ ਦੇ ਆਖਿਆ ਮੈਨੂੰ ਭਰੋਸਾ ਨਹੀਂ ਹੈ, ਮੇਰੇ ਜਿੰਨੇ ਕੇਸ ਨੇ ਆਮਰ ਫਾਰੂਕ ਦੀ ਅਦਾਲਤੋਂ ਕਿਤੇ ਹੋਰ ਲਾਏ ਜਾਣ, ਮੈਨੂੰ ਤੇ ਇਸ ਜੱਜ ਤੇ ਭਰੋਸਾ ਹੀ ਨਹੀਂ। ਸੋ ਹੁਣ ਇਰਫਾਨ ਸਦੀਕੀ ਹੋਣੇ ਕਹਿੰਦੇ ਨੇ ਕਿ ਜੀ ਉਸ ਜੱਜ ਦੇ ਕਹਿਣ ਤੇ ਇਹ ਮਤਹਿਤ ਜਿਹੜੇ 6 ਜੱਜ ਸਨ ਇਹਨਾਂ ਨੂੰ ਜਨਾਬ ਬਖਸ਼ਾਇਆ ਗਿਆ, ਇਹਨਾਂ ਕੋਲ ਖਤ ਲਿਖਵਾਇਆ ਗਿਆ, ਇਸ ਡਰਾਮੇ ਦਾ ਹਿੱਸਾ ਉਹ ਆ ਕਿ ਉਹ ਆਪ ਪਰਾਂ ਹੋ ਗਿਆ ਤੇ ਤੀਰ ਚਲਾਤਾ। ਜਦ ਕਿ ਹੁਣ ਜਦੋਂ ਮਾਮਲੇ ਖੁੱਲੇ ਚੀਫ ਜਸਟਿਸ ਨੇ ਨੋਟਿਸ ਲਿਆ ਤੇ ਫਿਰ ਉਹ ਵੀ ਚੁੱਪ ਹੋ ਗਏ। ਹਾਂ, ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਇਹ ਕਹਿਣਾ ਕਿ ਇਨਕੁਆਇਰੀ ਕਮਿਸ਼ਨ ਬਣਾਉਣ ਦਾ ਕੀ ਤੁਕ ਬਣਦਾ, ਅਦਾਲਤ ਦੇ ਵਿੱਚ ਮੁਕੱਦਮਾ ਚਲਾਇਆ ਜਾਏ, ਤਲਬ ਕੀਤਾ ਜਾਏ, ਜੱਜਾਂ ਨੂੰ ਵੀ ਪੁੱਛਿਆ ਜਾਏ, ਉਹਨਾਂ ਨੂੰ ਵੀ ਪੁੱਛਿਆ ਜਾਏ। ਇਹ ਕੀ ਤਰੀਕਾ ਹੈ ਕਿ ਕਮਿਸ਼ਨ ਬਣਾ ਦਿੱਤਾ? ਕਮਿਸ਼ਨ ਕਿਹਦੇ ਜ਼ੇਰੇ ਅਸਰ ਹੈ, ਕਿਹਦੀ ਸਰਪ੍ਰਸਤੀ 'ਚ ਹੈ? ਹਕੂਮਤ ਦੀ ਸਰਪ੍ਰਸਤੀ 'ਚ। ਹਕੂਮਤ ਦੀ ਸਰਪ੍ਰਸਤੀ 'ਚ ਜਿਹੜਾ ਕਮਿਸ਼ਨ ਬਣੇਗਾ, JIT ਬਣੇਗੀ, ਜੁਆਇੰਟ ਇਨਵੈਸਟੀਗੇਸ਼ਨ ਟੀਮ ਬਣੇਗੀ, ਉਹਦੇ 'ਚ ਕੌਣ ਹੋਣਗੇ? ਰਿਟਾਇਰਡ ਜੱਜ। ਰਿਟਾਇਰਡ ਜੱਜ ਅੱਧੇ ਤੇ ਵਜ਼ੀਰ ਲਾਏ ਉਹਨਾਂ ਨੇ, ਅੱਧਿਆਂ ਨੂੰ ਮਹਿਕਮੇ ਦਿੱਤੇ ਹੈ। ਆਪਣਾ ਆਪ ਹਕੂਮਤ ਗੰਦਾ ਹੋਣ ਦੇਗੀ ਇਸ ਕਮਿਸ਼ਨ ਦੇ ਵਿੱਚ, ਕਦੀ ਵੀ ਉਹ ਰਿਪੋਰਟ ਨਹੀਂ ਬਣਨ ਦੇਗੀ ਜਿਹੜੀ ਇਨਸਾਫ ਵਾਲੀ ਹੋਏਗੀ। ਹਾਂਜੀ, ਦੇਖੋ ਮਲੀ ਸਾਹਿਬ, ਆਪਾਂ ਪੰਜਾਬੀ ਰੇਡੀਓ ਐਸੇ ਕਈ ਸਾਲਾਂ ਤੋਂ, ਦਹਾਕੇ ਤੋਂ ਵੱਧ ਸਮੇਂ ਤੋਂ ਜੀ ਇਹੀ ਕੰਮ ਕਰ ਰਿਹਾ ਕਿ ਜਿੱਥੇ ਦੂਜੇ ਸਾਰੇ ਲੋਕ ਆਪੋ ਆਪਣੇ ਇੰਟਰਸਟ ਦੇ ਮੁਤਾਬਕ ਜੀ ਉਹ ਝੁਕ ਜਾਂਦੇ ਨੇ ਜਾਂ ਉਹ ਕੰਪਰੋਮਾਈਜ਼ ਕਰ ਲੈਂਦੇ ਨੇ, ਆਪਾਂ ਇੱਧਰ ਜੇ ਮੈਂ ਇਸ ਪਾਸੇ ਵਾਲੀ ਤਾਰ ਦੇ ਦੋਨੇ ਪਾਸੇ ਆ ਨਾ ਆਪਾਂ ਬੈਠੇ, ਜੀ ਤੁਸੀਂ ਉਧਰ ਆ ਤੇ ਅਸੀਂ ਇੱਧਰ ਹੈ, ਬਿਲਕੁਲ। ਜੇ ਆਪਾਂ ਇੱਧਰ ਗੱਲ ਕਰੀਏ ਤਾਂ ਪੋਲੀਟੀਕਲ ਪੋਲਿਊਸ਼ਨ ਇੱਧਰ ਘੱਟ ਨਹੀਂ ਹੈ। ਅੱਜ ਮੈਂ 600 ਜਿਹੜੇ ਵਕੀਲਾਂ ਦੀ ਚਿੱਠੀ ਦਾ ਹਵਾਲਾ ਤੁਹਾਨੂੰ ਦਿੱਤਾ ਸੀ ਸ਼ੁਰੂਆਤ ਦੇ ਵਿੱਚ, ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਖਾਸ ਗਰੁੱਪ ਹੈ ਜਿਹੜਾ ਸੁਪਰੀਮ ਕੋਰਟ ਦੇ ਖਿਲਾਫ ਨੈਰੇਟਿਵ ਫੈਲਾਉਂਦਾ। ਅੱਛਾ, ਹਾਂਜੀ, ਇੱਕ ਖਾਸ ਗਰੁੱਪ ਹੈ ਜਿਹੜਾ ਪੋਲੀਟੀਕਲ ਮਾਮਲਿਆਂ ਉੱਤੇ ਖਾਸ ਤੌਰ ਤੇ ਉਹਦਾ ਇੰਟਰਸਟ ਹੈ ਤੇ ਉਹ ਉਹਨਾਂ ਮਾਮਲਿਆਂ ਦੇ ਵਿੱਚ ਇਨਫਲੂਐਂਸ ਕਰਕੇ ਉਹਨਾਂ ਮਾਮਲਿਆਂ ਦੀ ਜਿਹੜੀ ਦਿਸ਼ਾ ਉਹ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਬਿਲਕੁਲ ਠੀਕ ਹੈ। 140 ਕਰੋੜ ਪਾਪੂਲੇਸ਼ਨ ਹੈ ਐਵੇਂ ਹੀ ਭਾਰਤ ਦੀ, ਬਹੁਤ ਹੁੰਦੀ ਹੈ 140 ਕਰੋੜ। ਐਗਜ਼ੈਕਟਲੀ 1.4 ਅਰਬ। ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ। ਉੱਥੋਂ ਦੀ ਜੇ ਇੱਕ ਧਿਰ ਇਹ ਮੰਨਦੀ ਹੈ ਕਿ ਸੁਪਰੀਮ ਕੋਰਟ ਜਿਹੜੀ ਕਿ
ਸਰਵਉੱਚ ਹੈ ਸਾਰੇ ਨਿਆਂ ਦੇ ਮਾਮਲੇ ਦੇ ਹੂੰ, ਵਿੱਚ। ਹੂੰ, ਹੂੰ, ਹੂੰ। ਤੇ ਜੇਕਰ ਉਹਨੂੰ ਇਸ ਤਰ੍ਹਾਂ ਇਨਫਲੂਐਂਸ ਕੀਤਾ ਜਾ ਸਕਦਾ ਤੇ ਦੇਸ਼ ਦਾ ਮੁਹਾਂਦਰਾ ਕਿੱਧਰ ਨੂੰ ਹੋਏਗਾ? ਬਿਲਕੁਲ ਠੀਕ ਹੈ। ਲੋਕਾਂ ਨੂੰ ਨਿਆਂ ਕਿੱਥੋਂ ਮਿਲੂਗਾ? ਆਪਾਂ ਅਕਸਰ ਦੋ ਲੋਕਾਂ ਦੇ ਵਿੱਚ ਝਗੜਾ ਜਦੋਂ ਵੇਖਦੇ ਹਾਂ ਤੇ ਫਿਲਮਾਂ ਦੇ ਵਿੱਚ ਡਾਇਲੋਗ ਵੀ ਹੈ, ਵੈਸੇ ਵੀ ਆਈ ਵਿਲ ਸੀ ਯੂ ਇਨ ਕੋਰਟ, ਇਨ ਮੈਂ ਕੋਰਟ ਤੈਨੂੰ ਅਦਾਲਤ 'ਚ ਦੇਖਾਂਗਾ। ਉਹ ਕਾਨੂੰਨ ਦੇ ਸਾਡੇ ਸਮਾਜ ਹਾਂਜੀ, ਚੋਂ ਵੈਸੇ ਇਹ ਕੰਮ ਮੁੱਕ ਚੁੱਕਿਆ ਖਤਮ ਹੋ ਮਾਫੀ ਦੇ ਗਿਆ। ਨਾਲ। ਹਾਂਜੀ, ਹਾਂ। ਜਿਸ ਕਾਨੂੰਨ ਦੇ ਉੱਤੇ ਇਹ ਦੋਸ਼ ਲੱਗਦੇ ਹੋਣ ਕਿ ਇਸ ਕਾਨੂੰਨ ਦੇ ਵਿੱਚ ਇੱਕ ਜੱਜ ਨਾਲ ਹੀ ਜਾਤੀ ਤੌਰ ਤੇ ਜ਼ਿਆਤੀ ਤੌਰ ਤੇ ਇੱਕ ਧੱਕਾ ਹੋਇਆ, ਔਰ ਉਹ ਵੀ ਤਾਂ ਕਿਉਂਕਿ ਉਹ ਦਲਿਤ ਭਾਈਚਾਰੇ ਹੂੰ, ਹੂੰ। ਅੱਛਾ। ਹਾਂਜੀ, ਹਾਂਜੀ, ਇੱਕ ਜੱਜ ਹਾਈ ਕੋਰਟ ਦੇ ਜੱਜ ਨਾਲ ਧੱਕਾ ਹੋ ਗਿਆ ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਹੈ। ਜੇਕਰ ਤੁਸੀਂ ਗੂਗਲ ਕਰਕੇ ਦੇਖੋਗੇ ਕ੍ਰਿਸ਼ਨਾਨੰਦ, ਜਸਟਿਸ ਕ੍ਰਿਸ਼ਨਾਨੰਦ, ਹੂੰ, ਹੂੰ। ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹ ਸਟੋਰੀ ਕੀ ਸੀ। ਅੱਛਾ। ਹਾਂਜੀ, ਜਿੱਥੋਂ ਦੀ ਜੁਡੀਸ਼ਰੀ ਦੇ ਵਿੱਚ ਇਹੋ ਜਿਹੀਆਂ ਨਜ਼ੀਰਾਂ ਪੈਦਾ ਹੋ ਰਹੀਆਂ ਹੋਣ, ਜਿੱਥੋਂ ਦੇ ਸਿਸਟਮ ਦੇ ਵਿੱਚੋਂ ਇਹੋ ਜਿਹੀਆਂ ਮਿਸਾਲਾਂ ਪੈਦਾ ਹੋ ਰਹੀਆਂ ਹੋਣ, ਉੱਥੇ ਤੁਸੀਂ ਕੀ ਨਿਆਂ ਦੀ ਤਵੱਕੋ ਕਰੋਗੇ? ਬਿਲਕੁਲ ਠੀਕ ਤੁਸੀਂ ਹੈ। ਏਜੰਸੀਜ਼ ਦੀ ਗੱਲ ਕੀਤੀ, ਉਹਨਾਂ ਦੇ ਮੈਕੈਨਿਜ਼ਮ ਦੀ ਗੱਲ ਕੀਤੀ। ਇੱਕ ਦੌਰ ਸੀ ਪੰਜਾਬੀਆਂ ਨੇ ਦੇਖਿਆ, ਸਿੱਖਾਂ ਨੇ ਦੇਖਿਆ, ਜਦੋਂ ਏਜੰਸੀਜ਼ ਆ ਕੇ ਘਰੇ ਨੌਜਵਾਨ ਪੁੱਤ ਨੂੰ ਚੱਕ ਲੈਂਦੀਆਂ ਸੀ। ਹੂੰ, ਹੂੰ। ਐਮਐਲਏਜ਼, ਐਮਪੀ ਗੂੰਗੇ ਬੋਲੇ ਹੋਏ ਬੈਠੇ ਸੀ। ਉਦੋਂ ਵੀ ਇੰਨੇ ਹੁੰਦੇ ਸੀ। ਹੂੰ, ਹੂੰ। ਰਾਜ ਸਭਾ ਮੈਂਬਰ ਵੀ ਹੁੰਦੇ ਸੀ ਪੰਜਾਬ ਦੇ ਵਿੱਚੋਂ, ਐਮਪੀ ਵੀ ਹੁੰਦੇ ਸੀਗੇ, ਹੂੰ, ਹੂੰ। ਐਮਐਲਏਜ਼ ਵੀ ਸੀਗੇ। ਉਹਨਾਂ ਦੀ ਜੁਰਤ ਨਹੀਂ ਸੀ ਉਹ ਬੋਲ ਸਕਣ। ਹੂੰ। ਇਹਨੂੰ ਕਹਿੰਦੇ ਆ ਸਟੇਟ ਦਾ ਰਾਜ। ਜਦੋਂ ਜੀ, ਜ਼ਾਹਰ ਸਟੇਟ ਧੱਕਾ ਹੈ ਕਰਦੀ ਹੈ ਨਾ, ਕਾਲਾ ਕਾਨੂੰਨ ਆ ਨਾ, ਹਾਂਜੀ, ਧੱਕਾ ਜਦੋਂ ਆ, ਸਟੇਟ ਧੱਕਾ ਧੱਕਾ। ਕਰਦੀ ਹੈ ਉਦੋਂ ਫਿਰ ਇਹੋ ਜਿਹੀਆਂ ਨਜ਼ੀਰਾਂ ਪੈਦਾ ਹੁੰਦੀਆਂ ਨੇ। ਔਰ ਉਦੋਂ ਇੱਕ ਪਾਸੇ ਜਿਹੜੇ ਕਾਨੂੰਨ ਸਾਜ਼ ਕਹਿੰਦੇ ਆ ਨਾ ਆਪਾਂ ਐਮਪੀਜ਼ ਨੂੰ, ਹੂੰ, ਹੂੰ। ਇਹ ਕਾਨੂੰਨ ਘਾੜੇ ਨੇ। ਹੁਣ ਜੇ ਅਸਲ ਦੇ ਵਿੱਚ ਡੈਮੋਕ੍ਰੇਸੀ ਦੇਖਣੀ ਹੋਵੇ ਜਾਂ ਅਸਲ ਦੇ ਵਿੱਚ ਕਿਸੇ ਸਿਸਟਮ ਨੂੰ ਦੇਖਣਾ ਹੋਵੇ ਕਿ ਉਹ ਕੰਮ ਕਿਵੇਂ ਕਰਦਾ, ਤਾਂ ਇਹ ਹੈ ਕਿ ਲੋਕ ਸਭਾ ਜਾਂ ਵਿਧਾਨ ਸਭਾ ਕਾਨੂੰਨ ਪਾਸ ਕਰਦੀਆਂ, ਹੂੰ, ਹੂੰ। ਰਾਸ਼ਟਰਪਤੀ ਜਾਂ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਉਹ ਲਾਗੂ ਹੋ ਜਾਂਦਾ। ਬਿਲਕੁਲ ਠੀਕ ਹੈ। ਜਿਹੜੀਆਂ ਏਜੰਸੀਜ਼ ਨੇ ਜਾਂ ਪ੍ਰਸ਼ਾਸਨਿਕ ਅਮਲਾ ਫੈਲਾ ਜਾਂ ਹੋਰ ਰਾਜਪਾਲ ਆ, ਜੋ ਵੀ ਹੈ, ਉਹ ਉਹਨਾਂ ਦੇ ਦਾਇਰੇ ਦੇ ਵਿੱਚ ਹੈ। ਐਗਜ਼ੈਕਟਲੀ ਉਹਨਾਂ ਨੇ ਇੰਪਲੀਮੈਂਟੇਸ਼ਨ ਕਰਾਉਣਾ ਹੈ, ਉਹ ਨਿਗਰਾਨ ਨੇ, ਉਹ ਉਹਨਾਂ ਦਾ ਨਿਗਰਾਨ ਕੰਮ ਨੇ। ਮਸ਼ਵਰੇ ਦੇਣਾ ਥੋੜਾ ਪਰ ਹੈ। ਹਾਂਜੀ, ਪਰ ਇੱਥੇ ਤੁਹਾਡੇ ਵਾਲੀ ਮਿਸਾਲ ਦੇ ਵਿੱਚ ਤੇ ਇੱਧਰਲੀ ਮਿਸਾਲ ਦੇ ਵਿੱਚ ਹੂੰ। ਇਹ ਕੀ ਹੈ, ਜਿਹੜੇ ਕਾਨੂੰਨ ਸਾਜ਼ ਨੇ ਉਹਨਾਂ ਦੇ ਮੂੰਹਾਂ ਉੱਤੇ ਪੱਟੀਆਂ ਨੇ, ਹੂੰ। ਉਹ ਉਹਨਾਂ ਦੇ ਸਿਆਸੀ ਮਫਾਦ ਨੇ, ਉਹਨਾਂ ਦੀਆਂ ਆਪਸੀ ਕਮਜ਼ੋਰੀਆਂ ਨੇ, ਕਾਣੇ ਨੇ, ਉਹ ਬੈਠੇ ਨੇ ਚੁੱਪ ਕਰਕੇ। ਐਗਜ਼ੈਕਟਲੀ। ਤੇ ਜਿਹੜੇ ਇੰਪਲੀਮੈਂਟੇਸ਼ਨ ਕਰਨ ਵਾਲੇ ਆ ਉਹ ਕਹਿੰਦੇ ਤੁਸੀਂ ਪਿੱਛੇ ਹੋ ਕੇ ਗੱਲ ਕਰੋ, ਹੂੰ, ਹੂੰ। ਅਸੀਂ ਅੱਗੇ ਹੋ ਕੇ ਗੱਲ ਕਰਾਂਗੇ। ਬਿਲਕੁਲ। ਜਦੋਂ ਉਹ ਹਾਂਜੀ, ਜਦੋਂ ਇੱਕ ਕਹਿ ਲਵੋ ਕਿ ਡਗੋਰੀ ਫੜ ਗਏ ਤੇ ਹਾਂ, ਪ੍ਰਧਾਨਗੀ ਲੱਭਣ ਡੇ। ਹਾਂ, ਜਦੋਂ ਇਸ ਤਰ੍ਹਾਂ ਦਾ ਕੰਮ ਚੱਲਦਾ ਨਾ, ਉਹ ਫਿਰ ਚਾਹੇ ਭਾਰਤ ਹੈ ਤੇ ਚਾਹੇ ਪਾਕਿਸਤਾਨ ਹੈ, ਉੱਥੇ ਮਤ ਇਹ ਸੋਚੋ ਕਿ ਆਮ ਬੰਦੇ ਦੀ ਸੁਣਵਾਈ ਹੋ। ਜੀ, ਸਮਾਜ ਉੱਥੇ ਤਬਾਹ ਕਿੱਦਾਂ ਹੁੰਦਾ? ਹਾਂ, ਏਦਾਂ ਹੀ ਏਦਾਂ ਹੀ ਹੁੰਦਾ। ਹੁੰਦਾ। ਬਿਲਕੁਲ, ਪਾਵਰਾਂ ਦੇ ਤਵਾਜ਼ਨ ਨਾਲ ਜਦੋਂ ਪਾਵਰਾਂ ਦਾ ਮਿਸਯੂਜ਼ ਹੁੰਦਾ ਹੈ, ਉਹ ਤਵਾਜ਼ਨ ਨਹੀਂ ਰਹਿੰਦਾ, ਤਾਂ ਉਦੋਂ ਉਸ ਮਾਸ਼ਰੇ ਦਾ ਤਬਾਹੀ ਵੱਲ ਨੂੰ ਜਾਣਾ ਸੁਭਾਵਿਕ ਹੈ। ਆਪਾਂ ਕਈ ਦਿਨ ਪਹਿਲਾਂ ਇੱਕ ਚਰਚਾ ਕੀਤੀ ਸੀ ਔਰ ਉਹ ਕਰਨੀ ਵੀ ਚਾਹੀਦੀ ਆ। ਮੈਨੂੰ ਨਹੀਂ ਪਤਾ ਕਿ ਦੂਜੇ ਮੀਡੀਆ ਅਦਾਰੇ ਕਿੰਨੀ ਕੁ ਕਰ ਰਹੇ ਨੇ। ਆਰਥਿਕ ਅਸਮਾਨਤਾ ਬਾਰੇ ਹੂੰ। ਉਹ ਲਗਾਤਾਰ ਇੱਕ ਚਰਚਾ ਬਣੀ ਹੋਈ ਹੈ ਕਿ ਬ੍ਰਿਟਿਸ਼ ਸਾਮਰਾਜ ਤੋਂ ਵੀ ਵੱਧ ਆਰਥਿਕ ਅਸਮਾਨਤਾ ਇਸ ਟਾਈਮ ਹੈ ਭਾਰਤ ਦੇ ਵਿੱਚ, ਬ੍ਰਿਟਿਸ਼ ਸਾਮਰਾਜ ਤੋਂ ਵੀ ਵੱਧ। ਇੱਥੋਂ ਤੁਸੀਂ ਪਤਲੀ ਹਾਲਤ ਦਾ ਅੰਦਾਜ਼ਾ ਲਾ ਸਕਦੇ ਹੋ। ਐਗਜ਼ੈਕਟਲੀ। ਦੁਨੀਆ ਭਰ ਦੇ ਵਿੱਚ ਅਸੀਂ ਜੋ ਮਰਜ਼ੀ ਕਹੀਏ, ਅਸੀਂ ਸਾਡੇ ਮੋਦੀ ਸਾਹਿਬ ਇੱਥੇ ਆਏ ਨੇ ਆਪਣੇ ਅਮਰੀਕਾ ਦੇ ਵਿੱਚ, ਉਹਨਾਂ ਨੇ ਭਾਸ਼ਣ ਦਿੱਤਾ ਵਿਅਕਤੀ ਵਿਸ਼ੇਸ਼ ਦੀ ਆਜ਼ਾਦੀ ਤੇ ਹੂੰ, ਹੂੰ। ਕਿ ਉਹ ਆਜ਼ਾਦੀ ਬਰਕਰਾਰ ਰਹਿਣੀ ਚਾਹੀਦੀ ਹੈ। ਉਹਨਾਂ ਨੇ ਭਾਸ਼ਣ ਦਿੱਤਾ ਫਰੀडम ਆਫ ਪ੍ਰੈਸ ਤੇ, ਹੂੰ, ਹੂੰ। ਤੇ ਉੱਥੇ ਹਾਲਾਤ ਕੀ ਨੇ? ਕੇਜਰੀਵਾਲ ਤੇ ਟਿੱਪਣੀ ਕੀਤੀ, ਉਹਨਾਂ ਨੇ ਅਮਰੀਕਾ ਦੀ ਡਿਪਲੋਮੈਟ ਤਲਬ ਕਰ ਲਈ। ਹਾਂ, ਇਸ ਤਰ੍ਹਾਂ ਹੀ, ਇਸ ਤਰ੍ਹਾਂ ਹੀ, ਇਹ ਆਜ਼ਾਦੀ ਹੈ ਉਹਨਾਂ ਏਦਾਂ ਦੀ। ਹੀ। ਹਾਂਜੀ, ਔਰ ਅਮਰੀਕਾ ਵੀ ਅੱਗੋਂ ਵੇਰ ਗਿਆ। ਹਾਂਜੀ, ਉਹਨਾਂ ਅੱਗੇ ਅਸੀਂ ਤੇ ਪਰਾਂ ਨਹੀਂ ਹੋਣ ਲੱਗੇ ਇਸ ਨਿੰਦਿਆ ਤੋਂ। ਹਾਂ, ਇਹ ਤਾਜ਼ਾ ਬਿਲਕੁਲ। ਖਬਰ ਇਹੋ ਹੀ ਸਾਹਮਣੇ ਨਹੀਂ, ਆਈ। ਦੇਖੋ ਤੁਹਾਡੇ ਸਟੈਂਡ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਆਪਣੇ ਵਰਡਸ ਨੂੰ, ਆਪਣੀ ਸਟੇਟਮੈਂਟ ਨੂੰ ਔਨ ਕਰਦੇ ਆ। ਹੂੰ, ਹੂੰ। ਇਹ ਕੋਈ ਪੋਲੀਟੀਕਲ ਲੋਕ ਥੋੜਾ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ। ਏਦਾਂ ਹੀ, ਮੇਰਾ ਮਕਸਦ ਇਹ ਨਹੀਂ ਸੀ, ਮੇਰੀ ਟਿੱਪਣੀ ਗਲਤ ਪਾਸੇ ਏਦਾਂ ਥੋੜਾ ਹੁੰਦਾ। ਏਦਾਂ ਹੀ। ਔਨ ਦਾ ਕਰਨਾ ਮਤਲਬ ਕਿ ਹਾਂ, ਇਹ ਗੱਲ ਮੈਂ ਕਹੀ ਹੈ, ਹੋਸ਼ੋ ਹਵਾਸ ਦੇ ਵਿੱਚ ਕਹੀ ਹੈ, ਤੇ ਮੇਰਾ ਪੋਲੀਟੀਕਲੀ, ਮੇਰਾ ਆਈਡੀਓਲੋਜੀਕਲੀ ਸਟੈਂਡ ਹੈ ਤੇ ਮੈਂ ਸਟੈਂਡ ਤੇ ਕਾਇਮ ਹਾਂ। ਬਿਲਕੁਲ ਠੀਕ ਹੈ। ਸੋ ਇਹ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਹਿੱਕ ਤਾਣ ਕੇ ਗੱਲ ਕਰਨਾ ਤਾਂ ਇਹੋ ਹੀ ਹੁੰਦੀ ਹੈ। ਹਾਂ, ਬਿਲਕੁਲ। ਸੋ ਆਪਾਂ ਇੱਥੇ ਇੱਕ ਬ੍ਰੇਕ ਦੇ ਲਈ ਰੁਕਾਂਗੇ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਸਟੂਡੀਓ ਦਾ ਨੰਬਰ ਹੈ। ਤੁਸੀਂ ਵੀ ਇਹਨਾਂ ਦੋਨਾਂ ਪਾਸਿਆਂ ਦੇ ਜਿਹੜਾ ਪੋਲੀਟੀਕਲ ਸਿਸਟਮ ਹੈ, ਜਿਹੜਾ ਕਿ ਤਕਰੀਬਨ ਗਰਕਿਆ ਹੋਇਆ ਔਰ ਉਹਦੇ ਵਿੱਚ ਕੋਈ ਅੱਜ ਦਾ ਨਹੀਂ ਹੈ, ਪਿਛਲੇ ਕਈ ਦਹਾਕਿਆਂ ਤੋਂ ਉਹ ਹੌਲੀ ਇਸ ਸਟੇਜ ਤੇ ਆਇਆ, ਟਿੱਪਣੀ ਕਰ ਸਕਦੇ ਹੋ। ਨੰਬਰ ਹੈ 408 272 5200। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਰੇਡੀਓ ਐਸਏ ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੇ ਨਾਲ ਜੁੜੇ ਹੋਏ ਨੇ ਮਲੀ ਸਾਹਿਬ ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਸ਼ਰਮਾ ਜੀ ਜੀ, ਕਿ ਜੀ। ਤੁਸੀਂ ਪ੍ਰੋਗਰਾਮ 'ਚ ਨਾਲ ਜੋੜੀ ਰੱਖਿਆ। ਜੀ ਮਲੀ ਸਾਹਿਬ, ਹੁਣ ਆਪਾਂ ਅੱਗੇ ਵਧ ਗਏ ਇਸੇ ਹੀ ਜੇਕਰ ਗੱਲਬਾਤ ਨੂੰ ਇੱਕ ਹੋਰ ਪੱਖ ਤੋਂ ਪਹਿਲੂ ਤੋਂ ਖੰਗਾਲ ਕੇ ਜੀ ਤਾਂ ਹੁਣ ਉੱਥੇ ਜਿਹੜੀਆਂ ਸਿਆਸੀ ਤਨਜ਼ੀਮਾਂ ਨੇ ਉਹ ਇਹੋ ਜਿਹੇ ਮਾਮਲਿਆਂ ਉੱਤੇ ਜਿੱਥੇ ਏਜੰਸੀਜ਼ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜਾਂ ਜਿਹੜੇ ਵੀ ਜੱਜਸ ਨੇ ਉਹਨਾਂ ਤੱਕ ਅਪਰੋਚ ਕਰਕੇ ਫੈਸਲੇ ਬਦਲ ਰਹੀਆਂ, ਉਹਨਾਂ ਦਾ ਕੋਈ ਸਟਾਂਸ ਕਲੀਅਰ ਹੋਇਆ ਜਾਂ ਨਹੀਂ, ਉਹ ਵੀ ਤਮਾਸ਼ਬੀਨ ਨੇ? ਜੀ, ਮੈਂ ਤੁਹਾਨੂੰ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਦਾ ਵੀ ਦੱਸ ਦਿੱਤਾ। ਉਦੋਂ ਜਦੋਂ ਹਜੇ ਮਾਮਲੇ ਦੀ ਸ਼ੁਰੂਆਤ ਨਹੀਂ ਹੋਈ, ਮੁਸਲਿਮ ਲੀਗ ਨੂਨ ਦੇ ਇਰਫਾਨ ਸਦੀਕੀ ਜਿਹੜੇ ਸੈਨੇਟਰ ਨੇ ਉਹਨਾਂ ਦੇ ਬਿਆਨ ਤੋਂ ਪਤਾ ਲੱਗ ਗਿਆ ਕਿ ਨੂਨ ਲੀਗ ਜਿਹੜੀ ਉਹ ਕੀ ਕਹਿੰਦੀ। ਹੁਣ ਮਾਮਲਾ ਜਿਹਨੂੰ ਕਹਿੰਦੇ ਨੇ ਕਿ ਇਹ ਟੋਕਰੀ ਮੁੱਧੀ ਹੋ ਗਈ, ਸਾਂਭਣੀ ਤੇ ਹੈ ਸੀਗੀ। ਸਾਂਭਣ ਲਈ ਦੇਖੋ ਗੱਲਾਂ ਨੇ ਕੁਝ ਕੋੜੀਆਂ, ਪਰ ਥੋੜਾ ਜਿਹਾ ਪਿਛੋਕੜ ਵੇਖਣਾ ਪੈਂਦਾ। ਇੱਕ ਸਿਆਸਤਦਾਨ ਨੇ ਆਜ਼ਮ ਸਵਾਤੀ, ਠੀਕ ਹੈ ਜੀ, ਇੱਕ ਵਾਰ ਉਹਨਾਂ ਨੇ ਅਦਾਲਤ ਤੇ ਕੇਸ ਦਾਇਰ ਕੀਤਾ ਕਿ ਜੀ ਮੇਰੀ ਇੰਟੈਲੀਜੈਂਸ ਏਜੰਸੀਆਂ ਰੈਕੀ ਕਰ ਰਹੀਆਂ, ਮੇਰੇ ਕਮਰੇ 'ਚ ਮੇਰੇ ਬੈਡਰੂਮ 'ਚ ਹਿਡਨ ਕੈਮਰੇ ਲੱਗੇ ਨੇ, ਮੈਨੂੰ ਇਨਸਾਫ ਦਿੱਤਾ ਜਾਏ। ਠੀਕ ਹੈ, ਕਿਸੇ ਜੱਜ ਨੇ ਉਹਦੀ ਗੱਲ ਨਾ ਸੁਣੀ। ਕੱਲ ਉਹਨੇ ਵੀ ਪ੍ਰੈਸ ਕਾਨਫਰੰਸ ਕੀਤੀ ਔਰ ਕੋਇਟਾ ਦੇ ਵਿੱਚ ਕੀਤੀ ਕਿ ਪ੍ਰੈਸ ਕਾਨਫਰੰਸ 'ਚ ਉਹ ਰੋ ਕੇ ਚੀਕ ਕੇ ਉਹਨੇ ਕਿਹਾ ਕਿ ਇਹ ਕੰਮ ਮੇਰੇ ਨਾਲ ਜਦੋਂ ਹੋਣ ਡਿਆ ਸੀ ਉਦੋਂ ਮੈਂ ਚੀਕ ਕੇ ਆਖਿਆ ਮੇਰੇ ਨਾਲ ਕੋਈ ਜੱਜ ਨਹੀਂ ਖਲੋਤਾ। ਅੱਜ ਹੁਣ ਇਹ ਖਾਤਾ ਜਿਹੜਾ ਉਹ ਪੂਰਾ ਤਾਂ ਨਹੀਂ ਸਾਹਮਣੇ ਲਿਆਂਦਾ ਜਾ ਰਿਹਾ। ਇਹ ਵੀ ਖਬਰਾਂ ਨੇ ਇਹਦੇ 'ਚ ਆਜ਼ਮ ਸਵਾਤੀ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਕਿ ਅੱਜ ਜੱਜਾਂ ਦੇ ਕਮਰਿਆਂ 'ਚ ਕੈਮਰੇ ਲੱਗ ਗਏ ਨੇ ਤੇ ਸਭ ਕੁਝ ਇਕੱਠਾ ਹੋ ਗਿਆ, ਸਾਰੇ ਬਹਿ ਗਏ ਨੇ ਕਿ ਜੇ ਉਹਨਾਂ 6 ਦੇ ਲੱਗ ਗਿਆ ਕੱਲ ਨੂੰ ਸਾਡੇ ਵੀ ਲੱਗ ਜਾਣਗੇ। ਇਹ ਤਾਂ ਤਰੀਕਾ ਠੀਕ ਨਹੀਂ। ਜਦੋਂ ਅਸੀਂ ਕਹਿ ਰਹੇ ਸਾਂ ਕਿ ਹਰ ਮਹਿਕਮੇ ਨੂੰ ਹੱਥ 'ਚ ਰਹਿਣਾ ਚਾਹੀਦਾ ਹੈ, ਏਜੰਸੀਆਂ ਆਪਣੀ ਹੱਥ 'ਚ ਰਹਿਣ, ਲਾਈਨ ਐਨਫੋਰਸਮੈਂਟ ਏਜੰਸੀਜ਼ ਆਪਣੀ ਹੱਥ 'ਚ ਰਹਿਣ, ਅਦਾਲਤਾਂ ਆਪਣੀ ਹੱਥ 'ਚ ਰਹਿਣ, ਉਦੋਂ ਮੇਰੀ ਨਹੀਂ ਸੁਣੀ ਗਈ। ਹੁਣ ਉਹ ਕਹਿੰਦਾ ਕਿ ਇਹ ਬੰਦੂਕ 'ਚੋਂ ਨਿਕਲੀ ਗੋਲੀ ਚੱਲ ਚੁੱਕੀ ਹੈ, ਪਟਾਕਾ ਪੈ ਚੁੱਕਿਆ, ਇਹ ਵਾਪਸ ਨਹੀਂ ਆਉਣੀ। ਇਹ ਆਜ਼ਮ ਸਵਾਤੀ ਦੇ ਅਲਫਾਜ਼ ਨੇ। ਰਿਹਾ ਕਿ ਸਿਆਸੀ ਪਾਰਟੀਆਂ ਨੂੰ ਕਿਦਾਂ ਵੇਖਦੀਆਂ, ਜਿੱਦਾਂ ਮੈਂ ਪਹਿਲਾਂ ਕਿਹਾ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ, ਪਾਕਿਸਤਾਨ ਬਾਰ ਐਸੋਸੀਏਸ਼ਨ ਨੇ ਪਹਿਲਾਂ ਮੰਗ ਕੀਤੀ ਕਿ ਇਸ ਮਾਮਲੇ ਦਾ ਚੀਫ ਜਸਟਿਸ ਆਫ ਪਾਕਿਸਤਾਨ ਫਾਇਜ਼ ਈਸਾ ਹੁਣੇ ਆਪ ਨੋਟਿਸ ਲੈਣ। ਠੀਕ ਹੈ, ਉਹਨਾਂ ਨੋਟਿਸ ਨਹੀਂ ਲਿਆ। ਠੀਕ ਹੈ, ਉਸ ਤੋਂ ਬਾਅਦ 6 ਜੱਜਾਂ ਦਾ ਜਿਹੜਾ ਇਹ ਖਤ ਸੀਗਾ, ਇਹ ਜਦੋਂ ਗਿਆ ਸੁਪਰੀਮ ਜੁਡੀਸ਼ੀਅਲ ਕੌਂਸਲ ਦੇ ਪ੍ਰਧਾਨ ਹੋਣ ਨਾਤੇ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ। ਮੈਂ ਜਿੱਦਾਂ ਪਹਿਲਾਂ ਅਸੀਂ ਬ੍ਰੇਕ ਤੋਂ ਗੱਲ ਕੀਤੀ ਕਿ ਬੜਾ ਆਸਾਨ ਜਿਹਾ ਕੰਮ ਸੀ, ਆਉਣ ਵਾਲੇ ਵਕਤ ਲਈ ਮਿਸਾਲ ਬਣ ਜਾਣਾ ਸੀ। ਇੱਕ ਕਟਹਿਰੇ 'ਚ ਜੱਜ ਖੜੇ ਕੀਤੇ ਹੁੰਦੇ, ਇੱਕ 'ਚ ਏਜੰਸੀਆਂ ਖੜੀਆਂ ਕੀਤੀਆਂ ਹੁੰਦੀਆਂ, ਸਵਾਲ ਕੀਤਾ ਜਾਂਦਾ, ਇਖਤਿਆਰ ਪੁੱਛਿਆ ਜਾਂਦਾ, ਹੱਦਾਂ ਪੁੱਛੀਆਂ ਜਾਂਦੀਆਂ, ਆਟੋਮੈਟਿਕਲੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ। ਜਿਹੜੀ ਗੱਲ ਤੁਸੀਂ ਦੱਸੀ ਕਿ ਬਣਾਏ ਤੇ ਜਾਂਦੇ ਨੇ ਇਹ ਏਜੰਸੀਆਂ ਜਾਂ ਲਾਈਨ ਐਨਫੋਰਸਮੈਂਟ ਏਜੰਸੀਜ਼ ਕਾਨੂੰਨ ਨੂੰ ਲਾਗੂ ਕਰਨ ਵਾਸਤੇ, ਪਰ ਇਹ ਕਾਨੂੰਨ ਬਣਾਉਣ ਵਾਲੇ ਨੇ ਜਿਹੜੇ ਉਹਨਾਂ ਨੂੰ ਪਟਾ ਪਾ ਲੈਂਦੇ ਨੇ ਕਿ ਆਜੋ ਇਧਰ ਪਹਿਲਾਂ ਤੁਹਾਨੂੰ ਸਿੱਧਿਆਂ ਕਰੀਏ। ਸੋ ਇਹੋ ਹੀ ਹੋਇਆ। ਅੱਛਾ, ਇਹਦੇ ਤੋਂ ਬਾਅਦ ਹੁਣ ਕੰਮ ਅੱਗੇ ਬੜਾ ਸਵਾਦੀ ਹੋ ਗਿਆ। ਅੱਗੇ ਹੋਇਆ ਕਿ ਬਜਾਏ ਦੇ ਕਿ ਚੀਫ ਜਸਟਿਸ ਆਪ ਇਹਦਾ ਨੋਟਿਸ ਲੈਂਦੇ, ਮਾਫੀ ਦੇ ਨਾਲ ਇੱਕ ਕੋੜੀ ਹਕੀਕਤ ਔਰ ਸੱਚ ਇਹ ਹੈ ਕਿ ਚੀਫ ਜਸਟਿਸ ਆਫ ਪਾਕਿਸਤਾਨ ਦੀ ਵੀ ਤਰਫਦਾਰੀ, ਜਾਨਬਦਾਰੀ ਦੇ ਉੱਤੇ ਕਈ ਸਵਾਲ ਨੇ, ਕਈ ਉਂਗਲਾਂ ਨੇ, ਕਈ ਨਿਸ਼ਾਨ, ਕਈ ਦਾਗ ਨੇ ਕਿ ਜੀ ਇਹ ਹੁਣ ਦੀ ਹਕੂਮਤੀ ਜਮਾਤ ਜਿਹੜੀ ਹੁਕਮਰਾਨ ਜਮਾਤ ਆ ਉਹਨਾਂ ਦੇ ਬਿਲਕੁਲ ਪਿੱਛੇ ਖੜੇ ਨੇ। ਨਾ ਕਿਸੇ ਚੋਣਾਂ ਦੇ ਵਿੱਚ ਧਾਂਦਲੀ ਦਾ ਨੋਟਿਸ ਉਹਨਾਂ ਲਿਆ, ਨਾ ਕਿਸੇ ਕੇਸ ਦੀ ਸੁਣਵਾਈ ਕੀਤੀ, ਹਾਈ ਕੋਰਟਾਂ ਨੂੰ ਭੇਜਿਆ ਔਰ ਉਹਨਾਂ ਜੱਜਾਂ ਦੇ ਕੋਲ ਕੇਸ ਲਵਾਏ ਗਏ ਜਿਹੜੇ ਪਹਿਲਾਂ ਹੀ ਤਰਫਦਾਰ ਸਨ। ਇਹ ਤੇ ਹੋ ਗਿਆ ਇਹ ਮਾਮਲਾ। ਸੋ ਇਥੋਂ ਉਹਨਾਂ ਨੇ ਬੜੇ ਤਰੀਕੇ ਸਲੀਕੇ ਦੇ ਨਾਲ ਪ੍ਰਾਈਮ ਮਿਨਿਸਟਰ ਦੇ ਨਾਲ ਮੁਲਾਕਾਤ ਕਰਕੇ ਐ ਮੀਡੀਆ ਦੇ ਉੱਤੇ ਚਰਚਾ ਵੀ ਕੀਤਾ, ਫੜ ਲੋ ਪੈ ਗਈ। ਇੱਕ ਦਿਨ 'ਚ 4 ਮੀਟਿੰਗਸ ਹੋ ਰਹੀਆਂ, ਅਟਾਰਨੀ ਜਨਰਲ ਨਾਲ ਹੋ ਰਹੀ, ਵਜ਼ੀਰ ਕਾਨੂੰਨ ਦੇ ਨਾਲ ਹੋ ਰਹੀ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨਾਲ ਹੋ ਰਹੀ, ਪਾਕਿਸਤਾਨ ਬਾਰ ਐਸੋਸੀਏਸ਼ਨ ਨਾਲ ਹੋ ਰਹੀ ਹੈ। ਜਨਾਬ ਸ਼ਾਮ ਨੂੰ ਫਿਰ ਫੁੱਲ ਕੋਰਟ ਬੈਂਚ ਹੈ ਜਿਹੜਾ ਉਹ ਹੋ ਰਹੀ, 6 ਜੱਜਾਂ ਦੇ ਨਾਲ ਮੀਟਿੰਗ ਹੋ ਰਹੀ ਹੈ। ਸੱਦ ਲੋ ਜਨਾਬ ਪ੍ਰਾਈਮ ਮਿਨਿਸਟਰ ਨੂੰ। ਹਲਾ ਪੈ ਗਈ ਨਾ, ਧੂੜ ਮਚ ਗਈ। ਲੋਕਾਂ ਆਖਿਆ ਵਾਹ ਵੀ ਬੱਲੇ, ਪ੍ਰਾਈਮ ਮਿਨਿਸਟਰ ਦਫ਼ਤਰ ਦੇ ਵਿੱਚੋਂ ਨਿਕਲ ਕੇ ਪ੍ਰਾਈਮ ਮਿਨਿਸਟਰ ਆਪ ਅਦਾਲਤ ਜਾ ਰਿਹਾ। ਬਈ ਜੱਜ ਤਗੜੇ ਨੇ, ਤਾਸੁਰ ਦੇ ਦਿੱਤਾ। ਉਸ ਤੋਂ ਬਾਅਦ ਕੀ ਕੀਤਾ? ਜਜ਼ਾ ਸਜ਼ਾ ਹੋਈ? ਕੋਈ ਵੀ ਨਹੀਂ। ਬਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਜਦੋਂ ਕਹਿਣ ਰਹੀ ਹੈ ਕਿ ਇਹਨੂੰ ਮੁਕਦਮੇ ਦਾ ਸੋ ਮੋਟੋ ਐਕਸ਼ਨ ਲੈਂਦੇ ਨਹੀਂ ਰਹੇ, ਇੱਥੇ ਆਲੂ ਮਹਿੰਗੇ ਵਿਕਣ ਤੇ ਸਮੋਸੇ ਖਰਾਬ ਨਿਕਲਣ ਤੇ ਜੱਜਾਂ ਨੇ ਸੋ ਮੋਟੋ ਐਕਸ਼ਨ ਲਏ। ਇਹ ਕੋਈ ਨਿੱਕਾ ਮਾਮਲਾ ਹੈ? ਇਹਦੇ ਤੇ ਵੀ ਲਿਆ ਜਾਂਦਾ, ਨਹੀਂ ਲਿਆ ਗਿਆ। ਅੱਛਾ, ਹੋਇਆ ਕਿ ਪ੍ਰਾਈਮ ਮਿਨਿਸਟਰ ਦੇ ਨਾਲ ਬਹਿ ਕੇ ਹੁਣ ਲੋਕਾਂ ਨੂੰ ਕਿਹਾ ਗਿਆ ਕਿ ਜੀ ਜਿਹੜੀ ਹੁਣ ਸੁਪਰੀਮ ਕੋਰਟ ਪਾਕਿਸਤਾਨ ਦੀ ਪ੍ਰੈਸ ਰਿਲੀਜ਼ ਆ ਉਹ ਇਹ ਆ ਕਿ ਜੀ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਬਾਕਾਇਦਾ ਚੀਫ ਜਸਟਿਸ ਆਫ ਪਾਕਿਸਤਾਨ ਫਾਇਜ਼ ਈਸਾ ਹੋਣਾ ਨੇ ਔਰ ਸੀਨੀਅਰ ਜੱਜ ਸੁਪਰੀਮ ਕੋਰਟ ਆਫ ਪਾਕਿਸਤਾਨ ਮਨਸੂਰ ਅਲੀ ਸ਼ਾਹ ਹੋਣਾ ਨੇ ਪ੍ਰਾਈਮ ਮਿਨਿਸਟਰ ਨੂੰ ਕਹਿਤਾ ਹੈ ਅਦਾਲਤਾਂ ਦੀ ਆਜ਼ਾਦੀ ਦੇ ਉੱਤੇ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਠੀਕ ਹੈ, ਪ੍ਰਾਈਮ ਮਿਨਿਸਟਰ ਵੀ ਇਹਦੇ ਤੋਂ ਸਹਿਮਤ ਨੇ ਔਰ ਇਸ ਬਾਰੇ ਇੱਕ ਜਿਹੜਾ ਹੈ ਉਹ ਰਿਟਾਇਰਡ ਜੱਜਾਂ ਦਾ ਕਮਿਸ਼ਨ ਬਣਾ ਦਿੱਤਾ ਗਿਆ ਜਿਹੜਾ ਪੂਰੇ ਮਾਮਲੇ ਦੀ ਪੜਚੋਲ ਕਰੇਗਾ ਤੇ ਉਹਦੇ ਉੱਤੇ ਪ੍ਰਾਈਮ ਮਿਨਿਸਟਰ ਵੀ ਐਗਰੀ ਨੇ ਔਰ ਜਸਟਿਸ ਫਾਇਜ਼ ਈਸਾ ਹੋਣੇ ਵੀ ਐਗਰੀ ਨੇ।
ਮੈਂ ਇੱਕ ਕੋੜੀ ਜੀ ਗੱਲ ਹੋਰ ਜ਼ਰਾ ਥੋੜੀ ਜੀ ਮਾਜ਼ੀ ਚ ਫਰੋਲ ਕੇ ਇੱਥੇ ਲਿਆਉਣਾ ਆ। ਹਾਂਜੀ ਬਿਨ ਲਾਦਨ ਆਪਰੇਸ਼ਨ ਦੇ ਉੱਤੇ ਵੀ ਇੱਕ ਕਮਿਸ਼ਨ ਬਣਿਆ ਸੀ, ਰਿਪੋਰਟ ਆਈ ਅੱਜ ਤੱਕ ਉਹਦੀ ਸਾਹਮਣੇ। ਇੱਕ ਕਮਿਸ਼ਨ 1971 ਚ ਬੰਗਲਾਦੇਸ਼ ਦੇ ਵੱਖਰੇ ਹੋਣ ਤੇ ਵੀ ਬਣਿਆ ਸੀਗਾ, ਹਮੂਦੁਰ ਰਹਿਮਾਨ ਕਮਿਸ਼ਨ, ਆਈ ਰਿਪੋਰਟ ਉਹਦੀ ਅੱਜ ਤੱਕ ਸਾਹਮਣੇ। ਇਹ ਵੀ ਬਸ ਇਸੇ ਤਰ੍ਹਾਂ ਕਮਿਸ਼ਨ ਬਣੇਗਾ, ਇੱਕ ਰਿਪੋਰਟ ਹੋਏਗੀ, ਸਫੀਏ ਲਿਖੇ ਜਾਣਗੇ, ਕਾਲੇ ਹੋਣਗੇ, ਫਾਈਲ ਬਣੇਗੀ, ਔਰ ਫਾਈਲ ਫਿਰ ਫੈਲਣ ਦੇ ਥੱਲੇ ਨੱਪੀ ਜਾਏਗੀ। ਨਾ ਉਹ ਫਾਈਲਾਂ ਨਿਕਲੀਆਂ ਨਾ ਇਹ ਨਿਕਲਣੀ ਹੈ। ਹੁਣ ਇਹ ਚਾਹੀਦਾ ਸੀਗਾ ਕਿ ਇਹ ਨਤਾਰਾ ਹੁੰਦਾ, ਜਿੱਦਾਂ ਗੱਲ ਤੇ ਜ਼ਰਾ ਤਰਫਦਾਰੀ ਵਾਲੀ ਬਣ ਜਾਂਦੀ, ਪਰ ਗੱਲ ਨਿਆਂ ਵਾਲੀ ਹੈ ਕਿ ਜਿੱਦਾਂ ਬਾਕੀ ਕੇਸਾਂ ਨੂੰ ਚੀਫ ਜਸਟਿਸ ਆਫ ਪਾਕਿਸਤਾਨ ਪੀਟੀਵੀ ਤੇ ਲਾਈਵ ਬ੍ਰਾਡਕਾਸਟ ਕਰ ਰਹੇ ਨੇ, ਅਦਾਲਤੀ ਕਾਰਵਾਈ ਵਿਖਾ ਰਹੇ ਨੇ, ਪੁੱਛਣ ਹੋ ਰਹੀ ਹੈ, ਕੀ ਇਹ ਵੀ ਹੋ ਜਾਂਦਾ? ਕਮ ਸੇ ਕਮ ਮਹਿਕਮੇ ਤੇ ਹੱਦ ਦੇ ਵਿੱਚ ਆ ਜਾਂਦੇ ਨਾ, ਉਹ ਨਹੀਂ ਹੋਇਆ, ਉਹ ਨਹੀਂ ਹੋਇਆ। ਔਰ ਕਮਿਸ਼ਨ ਹੈ ਜਿਹੜਾ ਉਹ ਕਿੰਨਾ ਲੋਕਾਂ ਦੇ ਬਣੇਗਾ, ਇਹ ਹੁਣ ਸਰਕਾਰ ਦੀ ਤੇ ਇਹਨਾਂ ਦੀ ਮੁਸ਼ਾਵਰਤ ਹੋਏਗੀ, ਚੀਫ ਜਸਟਿਸ ਆਫ ਪਾਕਿਸਤਾਨ ਦੀ, ਇਹਨੂੰ ਰੱਖੋ ਇਹਨੂੰ ਨਾ ਰੱਖੋ, ਇਹ ਬੰਦਾ ਆਪਣਾ ਹੈ ਨਹੀਂ, ਇਹੋ ਹੀ ਚੱਲਦਾ ਨਾ ਸਾਡੇ ਦੇਸ਼ਾਂ 'ਚ। ਇੱਕ ਅਗਰ ਮੈਨੂੰ ਇਜਾਜ਼ਤ ਦੋ ਤੇ ਮੈਂ ਜ਼ਰਾ ਪੁਰਾਣਾ ਇੱਕ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ ਮਿਸਾਲ। ਨਵਾਜ਼ ਸ਼ਰੀਫ ਹੋਣੇ ਸਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਠੀਕ ਹੈ ਜੀ। ਫਾਰੂਕ ਲਗਾਰੀ ਹੋਣੇ ਸਨ ਮੁਲਕ ਦੇ ਪ੍ਰੈਜ਼ੀਡੈਂਟ। ਬੇਨਜ਼ੀਰ ਨੂੰ ਨਵਾਂ ਉਹਨਾਂ ਨੇ ਮਰਤਬੇ ਤੋਂ ਲਾ ਕੇ ਪਰਾਂ ਸੁੱਟਿਆ, ਫੱਡੇ ਉਹਨਾਂ ਦੇ ਪੈ ਗਏ ਇਹਨਾਂ ਨਾਲ, ਨਵਾਜ਼ ਸ਼ਰੀਫ ਹੋਣਾ ਦੇ ਨਾਲ ਵੀ ਨਾ ਚੱਲ ਸਕੇ। ਖੈਰ ਉਹ ਜਿਹਨੂੰ ਕਹਿੰਦੇ ਨਾ ਕੁਸ਼ਤੀ ਪਹਿਲਵਾਨਾਂ ਦੀ ਇਹ ਸੰਡਿਆਂ ਦੀ ਲੜਾਈ 'ਚ ਸ਼ਟਾਲੇ ਦਾ ਨੁਕਸਾਨ ਹੁੰਦਾ ਹੈ, ਇਹ ਸਿੰਘ ਫਸੇ ਰਹੇ, ਲੜਾਈ ਚੱਲਦੀ ਰਹੀ, ਮਾਮਲੇ ਚੱਲਦੇ ਰਹੇ। ਕੇਸ ਲੱਗ ਗਿਆ ਨਵਾਜ਼ ਸ਼ਰੀਫ ਦੇ ਖਿਲਾਫ ਲਾਹੌਰ ਹਾਈ ਕੋਰਟ 'ਚ। ਲਾਹੌਰ ਹਾਈ ਕੋਰਟ ਦੇ ਉਦੋਂ ਚੀਫ ਜਸਟਿਸ ਸਨ ਜਾਂ ਉਹ ਜੱਜ ਜਿਨ੍ਹਾਂ ਕੋਲ ਕੇਸ ਲੱਗਾ ਉਹ ਸਨ ਜਸਟਿਸ ਰਫੀਕ ਤਾਰੜ। ਜਿਹੜੀ ਪਾਕਿਸਤਾਨੀ ਕਮਿਊਨਿਟੀ ਮੈਨੂੰ ਸੁਣ ਰਹੀ ਹੈ ਨਾ, ਉਹਨਾਂ ਦੇ ਕੰਨ ਖਲੋ ਗਏ ਨੇ। ਜੀ ਹਾਂ, ਉਹੀ ਰਫੀਕ ਤਾਰੜ ਜਿਹੜੇ ਬਾਅਦ 'ਚ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਵੀ ਬਣੇ। ਔਰ ਜਦੋਂ ਨਵਾਜ਼ ਸ਼ਰੀਫ ਦਾ ਤਖਤਾ ਉਲਟਿਆ ਪਰਵੇਜ਼ ਮੁਸ਼ਰਫ ਨੇ, ਉਦੋਂ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਰਫੀਕ ਤਾਰੜ ਹੋਣੇ ਸਨ। ਅੱਛਾ, ਉਹਨਾਂ ਨੇ ਨਵਾਜ਼ ਸ਼ਰੀਫ ਹੋਣਾ ਨੇ ਬਥੇਰਾ ਸਿਆਸੀ ਦਬਾਅ ਪਾਇਆ, ਬੜਾ ਜ਼ੋਰ ਲਾਇਆ, ਕਤਲ ਦੀਆਂ ਧਮਕੀਆਂ ਤੱਕ ਦਿੱਤੀਆਂ। ਉਹ ਜੱਜ ਡਟਿਆ ਰਿਹਾ, ਉਹਨੇ ਆਖਿਆ ਨਾ ਇਹ ਕੰਮ ਨਹੀਂ ਹੋਣਾ, ਠੀਕ ਹੈ। ਔਰ ਉਹਨਾਂ ਨੇ ਫੈਸਲਾ ਨਵਾਜ਼ ਸ਼ਰੀਫ ਦੇ ਖਿਲਾਫ ਦਿੱਤਾ। ਨਵਾਜ਼ ਸ਼ਰੀਫ ਹੋਣਾ ਨੂੰ ਉਹ ਫੈਸਲਾ ਭੁਗਤਣਾ ਪਿਆ। ਜੱਜ ਰਿਟਾਇਰ ਹੋ ਕੇ ਘਰ ਚਲਾ ਗਿਆ। ਨਵਾਜ਼ ਸ਼ਰੀਫ ਦੀ ਦੁਬਾਰਾ ਸਰਕਾਰ ਆਈ। ਆਂਦੇ ਉਹਨਾਂ ਪਹਿਲਾ ਕੰਮ ਕੀ ਕੀਤਾ? ਰਫੀਕ ਤਾਰੜ ਹੋਣਾ ਨਾਲ ਮੁਲਾਕਾਤ। ਠੀਕ ਹੈ ਜਨਾਬ, ਤੁਹਾਡੇ ਵਰਗੇ ਅਸੂਲ ਪਸੰਦ ਜੱਜਾਂ ਦੀ ਤੇ ਇਸ ਮੁਲਕ ਨੂੰ ਲੋੜ, ਇਨਸਾਫ ਦੇ ਉੱਤੇ ਹਿੱਕ ਤਾਣ ਕੇ ਪਹਿਰਾ ਦੇਣ ਵਾਲੇ ਤੁਹਾਡੇ ਵਰਗੇ ਜਿਹੜੇ ਲੋਕ ਨੇ, ਉਹਨਾਂ ਨੂੰ ਪੋਲੀਟੀਕਲ ਸਿਸਟਮ ਦਾ ਹਿੱਸਾ ਬਣਨਾ ਚਾਹੀਦਾ। ਆਓ ਜਨਾਬ, ਆਓ, ਤੁਹਾਨੂੰ ਆ ਜਿਹੜਾ ਉਹ ਬਕਾਇਦਾ ਅਸੀਂ ਇੱਥੇ ਸਿਆਸੀ ਹੈ ਜਿਹੜਾ ਉਹ ਦੇਣੇ ਆ। ਦੰਗੇ ਸੀਗੇ, ਖਤਰਾ ਸੀਗਾ ਕਿ ਇਹਦੇ ਦਿੱਤੇ ਫੈਸਲੇ ਜਿਹੜੇ ਅੱਗੇ ਵੀ ਸਾਡੇ ਅੱਗੇ ਸਿਆਸੀ ਕੰਧ ਬਣ ਕੇ ਖਲੋਣਗੇ, ਮਾਰੇ ਜਾਵਾਂਗੇ। ਉਹਨਾਂ ਨੇ ਉਹਨਾਂ ਨੂੰ ਨਾਰ ਲਾਇਆ। ਤੁਹਾਨੂੰ ਪਤਾ ਹੈ ਕਿ ਜਸਟਿਸ ਰਫੀਕ ਤਾਰੜ ਨੇ ਜਿਹੜੇ ਉਹਨਾਂ ਦੇ ਇਸ ਵੇਲੇ ਜਿਹੜੇ ਪਾਕਿਸਤਾਨ ਦੇ ਇਨਫੋਰਮੇਸ਼ਨ ਔਰ ਬ੍ਰਾਡਕਾਸਟਿੰਗ ਦੇ ਫੈਡਰਲ ਮਿਨਿਸਟਰ ਨੇ ਅਤਾ ਤਾਰੜ, ਹਾਂਜੀ, ਇਹ ਵੀ ਉਹਨਾਂ ਦੇ ਆਪਣਾ ਪੋਤਰਾ, ਠੀਕ ਹੈ। ਔਰ ਜਿਹੜੇ ਇਸ ਵੇਲੇ ਪਾਕਿਸਤਾਨ ਦੇ ਮੌਜੂਦਾ ਕਾਨੂੰਨ ਦੇ ਮੰਤਰੀ ਨੇ, ਫੈਡਰਲ ਮਿਨਿਸਟਰ ਆਫ ਲਾ ਪਾਕਿਸਤਾਨ ਦੇ ਨੇ ਜਿਹੜੇ, ਰੱਬ ਤੁਹਾਡਾ ਭਲਾ ਕਰੇ, ਆਜ਼ਮ ਨਜ਼ੀਰ ਤਾਰੜ, ਹਾਂਜੀ ਹਾਂਜੀ, ਇਹ ਵੀ ਉਹਨਾਂ ਦੇ ਪੋਤਰੇ ਨੇ। ਦੇਖੋ ਤੁਸੀਂ ਕਿ ਉਹ ਇੱਕ ਜੱਜ ਦੇ ਫੈਸਲੇ ਤੋਂ ਬਾਅਦ ਨਵਾਜ਼ ਸ਼ਰੀਫ ਹੋਣਾ ਦੀ ਸਿਆਸੀ ਪਾਰਟੀ ਦਾ ਬੈਕਗ੍ਰਾਉਂਡ, ਔਰ ਉਸ ਤੋਂ ਬਾਅਦ ਉਸ ਸਿਆਸੀ ਪਾਰਟੀ ਦੇ ਵਿੱਚ ਪੈਰ ਜਮਾਉਣ ਵਾਲੇ ਜਿਹੜੇ ਬੈਕਗ੍ਰਾਉਂਡ ਇਹਨਾਂ ਦੋਹਾਂ ਧਿਰਾਂ ਦਾ ਮੈਂ ਤੁਹਾਨੂੰ ਦੱਸਿਆ ਆ। ਹਾਂਜੀ ਹਾਂਜੀ, ਸਾਇਰਾ ਤਾਰੜ ਵੀ ਇਹਨਾਂ ਦੀ ਹਾਫਜ਼ਾਬਾਦ ਤੋਂ ਇਲੈਕਸ਼ਨ ਲੜਦੇ ਨੇ, ਉਹ ਵੀ ਨਵਾਜ਼ ਸ਼ਰੀਫ ਦੀ ਸਿਆਸੀ ਪਾਰਟੀ ਦੇ ਵਿੱਚ ਬੜਾ ਇੱਕ ਮੁਕਾਮ ਹੈ, ਇੱਕ ਮਰਤਬਾ ਹੈ, ਇੱਕ ਵਜ਼ਾਰਤ ਉਹਨਾਂ ਦੇ ਕੋਲ ਹੁੰਦੀ। ਇੱਥੋਂ ਸਾਰਿਆਂ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਜੱਜਾਂ ਨੂੰ ਇਹ ਤਸੱਲੀ ਦਿੱਤੀ ਜਾਂਦੀ ਹੈ ਕਿ ਜਿਹੜੀ ਤਨਖਾਹ ਤੁਸੀਂ ਰਿਟਾਇਰਮੈਂਟ ਵਾਲੇ ਦਿਨ ਆਖਰੀ ਵਾਰ ਲੈਣੀ ਹੈ ਨਾ, ਪੈਨਸ਼ਨ ਵੱਖਰੀ ਰਹਿ ਗਈ, ਓਨੀ ਤਨਖਾਹ ਤੇ ਅਸੀਂ ਤੁਹਾਨੂੰ ਅੱਗੇ ਕੋਈ ਮਰਤਬਾ ਦੇ ਦੇਣਾ, ਬਸ ਤੁਸੀਂ ਇਦਾਂ ਕਰਨਾ ਤੇ ਅਸੀਂ ਇਦਾਂ ਕਰਨਾ, ਹਾਮੀ ਭਰਨੀ ਬਸ। ਤੇ ਇਹ ਅੰਦਰ ਖਾਤੇ 'ਚ ਚੱਲਣ ਡਿਆ ਵਾ, ਨੰਗਾ ਹੋ ਕੇ ਜ਼ਰਾ ਸਾਹਮਣੇ ਨਹੀਂ ਆਉਣ ਡਿਆ। ਬਿਲਕੁਲ, ਪਾਕਿਸਤਾਨ ਦੇ ਲੋਕਾਂ ਦੇ ਨਾਲ ਹੀ ਜੁੜੀ ਇੱਕ ਹੋਰ ਜਾਣਕਾਰੀ ਆਪਾਂ ਇੱਥੇ ਸਾਂਝੀ ਕਰ ਦਈਏ ਇਸ ਪ੍ਰੋਗਰਾਮ ਦੇ ਵਿੱਚ। ਹੁਣ ਗ੍ਰਹਿ ਮੰਤਰਾਲੇ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਪਾਕਿਸਤਾਨ ਦੇ ਵਿੱਚ, ਉਹਨੇ ਕਿਹਾ ਕਿ 2019 ਤੋਂ ਲੈ ਕੇ 23 ਤੱਕ 27 ਲੱਖ ਪਾਕਿਸਤਾਨੀਆਂ ਦਾ ਜਿਹੜਾ ਡੇਟਾ ਨੂੰ ਨਾ ਅਕਸਰ ਆਪਾਂ ਗੋਲਡ ਕਹੀਦਾ ਅੱਜ ਦੇ ਦੌਰ ਦੇ ਵਿੱਚ, ਗੋਲਡ, ਉਹਨਾਂ ਦੀ ਨਿੱਜੀ ਜਾਣਕਾਰੀ ਦੀ ਸਾਂਭ ਸੰਭਾਲ ਕਰਨ ਵਾਲੀ ਜਿਹੜੀ ਕੌਮੀ ਡਾਟਾਬੇਸ ਅਥਾਰਟੀ ਉਹਦੇ ਚ ਸਨ ਲੱਗੀ ਆ। ਤੇ ਜੀਓ ਨਿਊਜ਼ ਦੀ ਇੱਕ ਰਿਪੋਰਟ ਆ, ਉਹਦੇ ਮੁਤਾਬਕ ਸੰਘੀ ਜਾਂਚ ਏਜੰਸੀ FIA ਹੈ ਜਿਹੜੀ ਉੱਥੋਂ ਦੀ, ਜੀ ਫੈਡਰਲ ਇਨਵੈਸਟੀਗੇਸ਼ਨ ਅਥਾਰਟੀ, ਫੈਡਰਲ ਗਵਰਨਮੈਂਟ ਦੀ, ਉਹਨਾਂ ਨੇ ਇੱਕ ਸਾਂਝੀ ਜਾਂਚ ਟੀਮ ਬਣਾਈ ਹੈ ਤੇ ਵੱਖ-ਵੱਖ ਇੰਟੈਲੀਜੈਂਸ ਏਜੰਸੀਆਂ ਦੇ ਨੁਮਾਇੰਦਿਆਂ ਵੱਲੋਂ ਕੀਤੀ ਜਾਂਚ ਤੇ ਪਤਾ ਲੱਗਿਆ ਕਿ ਜਿਹੜੀ ਨੈਸ਼ਨਲ ਡਾਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਟੀ ਹੈ ਨਾਦਰਾ, ਉਹਦੇ ਵਿੱਚ ਇਹ ਸਨ ਲੱਗੀ ਹੈ ਤੇ 27 ਲੱਖ ਪਾਕਿਸਤਾਨੀਆਂ ਦੀ ਨਿੱਜੀ ਜਾਣਕਾਰੀ ਜਿਹੜੀ ਆ ਉਹ ਕੱਢ ਲਈ ਗਈ ਹੈ, ਚੋਰੀ ਕਰ ਲਈ ਗਈ ਹੈ, ਜੋ ਮਰਜ਼ੀ ਹੈ। 2019 ਤੋਂ ਲੈ ਕੇ 23 ਤੱਕ ਨਾਦਰਾ ਡੇਟਾਬੇਸ ਤੋਂ ਡੇਟਾ ਚੋਰੀ ਹੋਇਆ ਤੇ ਇਹ ਗੱਲ ਸਾਹਮਣੇ ਕਿ ਮੁਲਤਾਨ, ਕਰਾਚੀ, ਪਿਸ਼ਾਵਰ ਜਿਹੜੇ ਨਾਦਰਾ ਦੇ ਦਫ਼ਤਰ ਨੇ ਇਹਨਾਂ ਥਾਵਾਂ ਦੇ ਉੱਤੇ, ਉਹ ਡੇਟਾ ਚੋਰੀ ਦੇ ਵਿੱਚ
ਸ਼ਾਮਲ ਸੀਗੇ। ਠੀਕ ਹੈ, ਅੱਛਾ। ਅੱਗੇ ਸੁਣੋ, ਹੂੰ, ਇਹਦੀ ਜਿਹੜੀ ਨਾਦਰਾ ਨੇ ਜਿਹੜੇ ਅਜਿਹੇ ਸਬੂਤ ਵੀ ਮਿਲੇ ਨੇ ਕਿ ਨਾਦਰਾ ਡੇਟਾ ਅਰਜਨਟੀਨਾ ਤੇ ਰੋਮਾਨੀਆ ਦੇ ਵਿੱਚ ਵੀ ਸਾਹਮਣੇ ਆਇਆ ਹੈ। ਚੋਰੀ ਕੀਤਾ ਗਿਆ ਡੇਟਾ ਉੱਥੋਂ ਮੁਲਤਾਨ ਤੋਂ ਪਸ਼ਾਵਰ ਤੇ ਫਿਰ ਦੁਬਈ ਪੁੱਜਾ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੇਸ਼ਾਂ ਦੇ ਵਿੱਚ ਵੇਚਿਆ ਗਿਆ, ਅਰਜਨਟੀਨਾ ਤੇ ਰੋਮਾਨੀਆ ਦੇ ਵਿੱਚ। ਹਨੇਰ ਹੀ ਹੈ ਨਾ, ਹਾਂਜੀ। ਠੀਕ ਹੈ ਨਾ। ਹੂੰ। ਹੁਣ ਤੁਸੀਂ ਇਹ ਦੱਸੋ ਕਿ ਜਦੋਂ ਇੱਕ ਰਿਟਾਇਰ ਫੌਜੀ ਹੈ ਜਿਹੜਾ, ਹੂੰ। ਉਹਨੂੰ ਤੁਸੀਂ ਨਾਦਰਾ ਦਾ ਚੇਅਰਮੈਨ ਲਾ ਦੋਗੇ, ਕਿਉਂ? ਹਾਂਜੀ, ਕਿ ਜਦੋਂ ਹੁਣ ਦੇ ਪਾਕਿਸਤਾਨੀ ਫੌਜ ਮੁਖੀ ਹੂੰ। ਜਨਰਲ ਆਸਮ ਮੁਨੀਰ ਨੂੰ ਸਜ਼ਾ ਹੋਈ ਨਾ ਇਮਰਾਨ ਖਾਨ ਦੇ ਦੌਰ 'ਚ, ਹੂੰ। ਦਿੱਤੀ ਸੀਗੀ ਜਨਰਲ ਰਹੀਲ ਸ਼ਰੀਫ ਨੇ, ਜਿਹੜੇ ਇਸਲਾਮਿਕ ਫੋਰਸ ਆ ਜਿਹੜੀ 37 ਮੁਲਕਾਂ ਦੀ, ਹਾਂਜੀ। ਉਹਦੇ ਪ੍ਰਧਾਨ ਨੇ ਇਸ ਵੇਲੇ। ਜੀ ਜੀ। ਉਹਨਾਂ ਦੇ ਦੌਰ 'ਚ ਇਹਨਾਂ ਨੂੰ ਪਨਿਸ਼ਮੈਂਟ ਹੋਈ ਕਿਸੇ ਮਾਮਲੇ 'ਚੋਂ, ਠੀਕ ਹੈ ਜੀ। ਇਹਨਾਂ ਨੂੰ ਜਿਹਨੂੰ ਕਹਿੰਦੇ ਨਾ ਲੈਨ ਹਾਜ਼ਰ, ਉਹ ਕਰ ਦਿੱਤਾ ਗਿਆ। ਹੂੰ। ਜਦੋਂ ਲੈਨ ਹਾਜ਼ਰ ਕੀਤਾ ਹੂੰ। ਤੇ ਇਹਨਾਂ ਨੂੰ ਕਮਰਾ ਵੀ ਨਾ ਦਿੱਤਾ ਗਿਆ। ਉਹ ਅੱਛਾ। ਬਹਿਣ ਲਈ ਜਰਨਲ ਦੇ ਕਮਰਾ ਹੁੰਦਾ ਹੈ ਨਾ, ਹੂੰ। ਉਹ ਵੀ ਨਾ ਲੱਭਾ। ਤੇ ਇਹ ਜਿਹੜੇ ਪਾਕਿਸਤਾਨ ਦੇ ਹੁਣ ਨਾਦਰਾ ਦੇ ਪ੍ਰਧਾਨ ਨੇ ਨਾ, ਅੱਛਾ। ਮਾਫੀ ਚਾਹੁੰਦਾ, ਇਹਦੇ ਪੀਟੀਏ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਦੇ, ਹੂੰ। ਉਹਨਾਂ ਆਖਿਆ ਯਾਰ ਮੇਰੇ ਕਮਰੇ 'ਚ ਟੇਬਲ ਲਾ ਲਾ, ਕੀ ਅੱਛਾ। ਏਦਾਂ ਤੂੰ ਖੁਆਰ ਹੁੰਦਾ ਫਿਰਨਾ, ਬੁਰਾ ਲੱਗਦਾ ਹੈ, ਅਸੀਂ ਵੀ ਜਰਨਲ ਆ। ਉਹਨੇ ਕਮਰੇ 'ਚ ਟੇਬਲ ਲਵਾ ਲਈ। ਸੋ ਉਹਦੀ ਉਸ ਮਿਹਰਬਾਨੀ ਦਾ ਨਤੀਜਾ ਇਹ ਹੈ ਕਿ ਉਹਨੂੰ ਅੱਜ ਪੀਟੀਏ ਦਾ ਚੇਅਰਮੈਨ ਲਾਇਆ, ਔਰ ਉਹ ਬਤੌਰ ਪੀਟੀਏ ਦਾ ਚੇਅਰਮੈਨ ਲੱਗਣ ਕਾਰਨ ਫੌਜ ਮੁਖੀ ਬਣਦੇ ਹੀ ਉਹਨੂੰ ਪੀਟੀਏ ਦਾ ਚੇਅਰਮੈਨ ਲਾਤਾ, ਔਰ ਉਹਨੇ ਪੂਰੇ ਪਾਕਿਸਤਾਨ 'ਚ ਐਕਸ ਜਾਂ ਪੁਰਾਣੀ ਟਵਿੱਟਰ ਉਹ ਸਰਵਿਸ ਬੰਦ ਆ ਅੱਜ ਵੀ। ਉਹ ਅੱਛਾ। ਲੋਕ VPN ਵਰਤਣ ਦੇ, ਉਹ ਸਰਵਿਸ ਨੂੰ ਬੰਦ ਕੀਤਾ। ਸੋ ਦੇਖੋ ਕਿ ਹਰ ਮਹਿਕਮੇ ਦੇ ਉੱਤੇ, ਅੱਛਾ ਨਾਦਰਾ ਦੇ ਮਹਿਕਮੇ ਦੀ ਤੁਸੀਂ ਗੱਲ ਕੀਤੀ, ਇਹ ਮਿਸਾਲ ਮੈਂ ਦਿੱਤੀ ਕਿ ਯਾਰ ਬੇਲੀ ਸੀ, ਉਹਨੇ ਟੇਬਲ ਲਵਾਤਾ, ਉਹ ਆਰਮੀ ਚੀਫ ਬਣ ਗਿਆ, ਉਹਨੇ ਆਖਿਆ ਚੱਲ ਹੁਣ ਤੈਨੂੰ ਪੀਟੀਏ ਦਾ ਮੈਂ ਚੇਅਰਮੈਨ ਲਾ ਦੇਣਾ। ਤੇ ਨਾਦਰਾ ਦਾ ਜਿਹੜਾ ਚੇਅਰਮੈਨ ਉਹ ਕੌਣ? ਉਹ ਵੀ ਆਸਮ ਮੁਨੀਰ ਹੋਣਾ ਦਾ ਬੈਚ ਫੈਲੋ, ਸੀਨੀਅਰ ਹੈ, ਜੂਨੀਅਰ ਹੈ, ਕਰੀਬੀ ਆਦਮੀ ਹੈ, ਉਹਨੂੰ ਨਾਦਰਾ ਦਾ ਲਾਇਆ ਗਿਆ ਹੈ। ਪਿਛਲੀ ਨਿਗਰਾਨ ਸਰਕਾਰ ਦੇ ਦੌਰ ਦੇ ਵਿੱਚ ਸਾਰੇ ਫੈਸਲੇ ਕਰਕੇ ਸਾਰੇ ਮਹਿਕਮੇ ਦੇ ਉੱਤੇ ਮੋਹਰੇ ਆਪਣੇ ਬਿਠਾ ਦਿੱਤੇ ਗਏ ਕਿ ਜਿੱਥੋਂ ਪੂਰਾ ਮੁਲਕ ਆ ਜਿਹੜਾ ਉਹਨੂੰ ਕੰਟਰੋਲ ਕੀਤਾ ਜਾ ਸਕੇ। ਸੋ ਇਹ ਡਾਟਾ ਚੋਰੀ ਹੋਇਆ, ਡਾਟਾ ਲੀਕ ਹੋਇਆ, ਡਾਟਾ ਵੇਚਿਆ ਗਿਆ। ਇਹ ਸ਼ਰਮਾ ਜੀ ਬੜੀਆਂ ਨਿੱਕੀਆਂ ਬਹਿਸਾਂ ਨੇ। ਗੱਲ ਇਹ ਹੈ ਕਿ ਜ਼ਿੰਮੇਦਾਰ ਨੇ ਜਿਹੜੇ, ਉਹਨਾਂ ਲਈ ਜਜ਼ਾ ਸਜ਼ਾ ਕਿਉਂ ਨਹੀਂ ਹਜੇ ਤੱਕ ਆਉਂਦੀ ਸਾਹਮਣੇ? ਇਹੋ ਜਿਹੀਆਂ ਖਬਰਾਂ ਤੇ ਪਹਿਲਾਂ ਵੀ ਆਈਆਂ ਸਾਹਮਣੇ। ਹਾਂਜੀ, ਮੁਲਤਾਨ ਦੇ ਵਿੱਚ ਨਾਦਰਾ ਦਾ ਦਫ਼ਤਰ ਹੈ, ਦੱਸੋ ਉੱਥੋਂ ਚੋਰੀ ਹੋਇਆ, ਕਰਾਚੀ 'ਚ ਚੋਰੀ ਹੋਇਆ। ਇਹ ਸੈਂਟਰਲ ਆਰਗੇਨਾਈਜ਼ੇਸ਼ਨ, ਮੈਂ ਤੁਹਾਨੂੰ ਦੱਸ ਦੇਣਾ ਕਿ ਜਦੋਂ ਤੁਸੀਂ ਸ਼ਨਾਖਤੀ ਕਾਰਡ ਬਣਵਾਉਣ ਜਾਂਦੇ ਨੇ, ਭਾਵੇਂ ਸ਼ੇਖੂਪੁਰੇ ਬਣਵਾਓ, ਮੁਲਤਾਨੋਂ ਬਣਵਾਓ, ਕਰਾਚੀੋਂ ਬਣਾਓ, ਇੱਕ ਡਾਟਾਬੇਸ ਹੈ ਜਿਹੜਾ ਇਸਲਾਮਾਬਾਦ ਦੇ ਵਿੱਚ, ਠੀਕ ਹੈ, ਇੱਕ ਸਰਵਰ ਉੱਥੇ ਪਿਆ ਹੈ। ਜੋ ਕੁਝ ਵੀ ਐਂਟਰੀਆਂ ਬਹਿ ਕੇ ਤੁਸੀਂ ਇੱਥੇ ਕਰਨ ਦੇ ਜੇ, ਲਾਹੌਰ ਕਰਨ ਦੇ ਜੇ, ਕਰਾਚੀ ਕਰਨ ਦੇ, ਉਹ ਸਭ ਕੁਝ ਉੱਥੇ ਹੋਣ ਡਿਆ, ਬਣ ਕੇ ਪ੍ਰਿੰਟ ਹੋ ਗਏ। ਉੱਥੋਂ ਕਾਰਡ ਉਹਨਾਂ ਦਫ਼ਤਰਾਂ 'ਚ ਜਾਣਾ ਹੈ ਔਰ ਉੱਥੋਂ ਬਣਵਾਉਣ ਵਾਲੇ ਨੂੰ ਲੱਭਣਾ ਹੈ। ਸੋ ਉਹ ਡਾਟਾ ਫੀਡ ਕਰਨ ਦੇ ਨੇ, ਡਾਟਾ ਫੀਡਬੈਕ ਤੇ ਆਪਣੇ ਕੰਪਿਊਟਰ 'ਚ ਕਰਨ ਦੇ ਨੇ, ਪਰ ਇੱਕ ਆਨਲਾਈਨ ਸਿਸਟਮ ਦੇ ਤਹਿਤ ਉਹ ਸਭ ਕੁਝ ਹੈੱਡਕੁਆਟਰ ਜਾਂ ਮੇਨ ਸਰਵਰ ਦੇ ਵਿੱਚ ਹੋਣ ਡਿਆ ਹੈ। ਲਿਹਾਜ਼ਾ ਇਹ ਕਹਿਣਾ ਕਿ ਉਹ ਮੁਲਤਾਨ ਤੋਂ ਹੋਇਆ, ਮੁਲਤਾਨ ਕੋਈ ਵੱਖਰਾ ਸਰਵਰ ਪਿਆ ਸੀਗਾ ਤੇ ਹੈੱਡਕੁਆਟਰ 'ਚ ਵੱਖਰਾ ਸਰਵਰ ਪਿਆ ਸੀਗਾ। ਸੋ ਇਹ 27,000 ਪਾਕਿਸਤਾਨੀਆਂ ਦਾ ਡਾਟਾ ਜਿਹੜਾ, ਇਹ ਚੋਰੀ ਜਿੱਥੋਂ ਵੀ ਹੋਇਆ, ਇਹ ਚੋਰੀ ਹੋਣ ਦਾ ਦੱਸਿਆ ਹੈ ਕਿ ਉਹ 27,000 ਲੋਕ ਨੇ ਜਿਹੜੇ, ਉਹਨਾਂ ਦਾ ਤਾਲੁਕ ਕਰਾਚੀ, ਮੁਲਤਾਨ, ਪਿਸ਼ਾਵਰ, ਇਹਨਾਂ ਸ਼ਹਿਰਾਂ ਦੇ ਨਾਲ ਹੋ ਸਕਦਾ ਹੈ। ਨਿਕਲਿਆ ਕਿੱਥੋਂ? ਮੇਨ ਸਰਵਰ 'ਚੋਂ ਹੀ ਨਿਕਲਿਆ ਨਾ। ਸੋ ਉਹ ਮੇਨ ਸਰਵਰ ਆ ਜਿਹੜਾ, ਉਹਦੇ ਤੱਕ ਐਕਸੈਸ ਕਿੱਦਾਂ ਹੋਈ, ਕਿਹਨੇ ਦਿੱਤੀ, ਕੌਣ ਜ਼ਿੰਮੇਦਾਰ ਆ, ਲਿਆਂਦਾ ਗਿਆ ਸਾਹਮਣੇ? ਹਜੇ ਤਾਂ ਕੋਈ ਇਹੋ ਜਿਹਾ ਮਾਮਲਾ ਨਹੀਂ ਗਿਆ ਹੈ। ਤੇ ਗੱਲ ਇਹ ਹੈ ਕਿ ਇਨਕੁਆਇਰੀਆਂ ਲੱਗੀਆਂ, ਕਮੇਟੀਆਂ ਲੱਗੀਆਂ, ਇਹ ਇਦਾਂ ਹੀ ਹੁੰਦਾ ਹੈ ਕਿ ਉਸ ਤੁਹਾਡੇ ਮੁੰਡੇ ਨੂੰ ਮਾਰਿਆ, ਉਹਨੇ ਫੱਟਰ ਹੋ ਗਿਆ, ਉਹਨੇ ਯਾਰ ਥਾਣੇ ਕਚਹਿਰੀ ਨਹੀਂ ਜਾਣਾ, ਅਸੀਂ ਇਸ ਕਮੀਨੇ ਨੂੰ ਸਮਝਾਉਣੇ, ਇਸ ਕੰਜਰ ਦੇ ਖਿੱਚਣੇ ਕੰਨ, ਉਹ ਕੰਨ ਕੀ ਖਿੱਚਣੇ ਹੁੰਦੇ ਨੇ, ਉਹ ਜਾ ਕੇ ਘਰ ਉਹਨੂੰ ਸਮਝਾਉਣਾ ਹੁੰਦਾ ਹੈ ਕਿ ਇਹੋ ਜਿਹਾ ਕੰਮ ਨਾ ਕਰਿਆ ਕਰ ਜਿਹਦੇ ਨਾਲ ਲਾਮਾ ਆਏ, ਬਾਕੀ ਕੰਮ ਦੱਬ ਕੇ ਰੱਖ। ਤੇ ਇਨਕੁਆਇਰੀ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਪਣਾ ਕੰਮ ਦੱਬ ਕੇ ਰੱਖੋ, ਅਸੀਂ ਪਿੱਛੇ ਖਲੋਤੇ ਆ, ਬਸ ਇਹ ਥਾਪੜੀ ਹੁੰਦੀ ਹੈ, ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ, ਕਰੋ। ਤੇ ਜੇ ਨਹੀਂ ਕੋਈ ਇੱਕ ਅੱਗੋਂ ਵੇਰਦਾ ਆ ਤੇ ਉਹਨੂੰ ਜਨਾਬ ਟੰਗ ਛੱਡੋ, ਇੱਕ ਕਾਂ ਮਾਰ ਕੇ ਟੰਗਿਆ ਹੋਵੇ, ਤੇ ਬਾਕੀ ਤੇ ਫਿਰ ਕਾਵਾਂ ਦਾ ਜਿਹੜਾ ਉਹ ਰਹਿੰਦਾ ਹੀ ਰਹਿੰਦਾ ਹੈ। ਬਿਲਕੁਲ, ਜਿਵੇਂ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਖਦਸ਼ਾ ਆਊਗਾ, ਇਹ ਸ਼ੰਕਾ ਆਊਗੀ ਕਿ ਡਾਟਾ ਵੇਖ ਗਿਆ ਤੇ ਕੀ ਹੋ ਗਿਆ। ਡਾਟਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਚੀਜ਼ ਹੈ। ਡਾਟਾ ਗੋਲਡ ਹੈ। ਡਾਟਾ ਤੁਹਾਡਾ ਇਕੱਲਾ ਇਹ ਨਹੀਂ ਹੁੰਦਾ ਕਿ ਤੁਹਾਡਾ ਨਾਮ ਤੇ ਤੁਹਾਡਾ ਪਤਾ ਹੈ। ਡਾਟਾ ਦੇ ਮੁਤਾਬਕ ਤੁਹਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੈ, ਉਹਨਾਂ ਨੂੰ ਮੋਨੀਟਰ ਕੀਤਾ ਜਾ ਸਕਦਾ ਹੈ। ਤੁਹਾਡਾ ਡਾਟਾ ਲੈ ਕੇ, ਤੁਹਾਡੇ ਡਾਟੇ ਦੇ ਜ਼ਰੀਏ ਤੁਹਾਡੀ ਪੋਲੀਟੀਕਲੀ ਕਿਸ ਧਿਰ ਨਾਲ ਤੁਸੀਂ ਜੁੜੇ ਹੋਏ ਹੋ, ਪੋਲੀਟੀਕਲੀ ਤੁਹਾਡੀ ਕੀ ਥਾਟ ਹੈ, ਉਹ ਪਤਾ ਲਾਇਆ ਜਾ ਸਕਦਾ ਹੈ। ਡਾਟੇ ਦੇ ਨਾਲ ਤੁਹਾਡੇ ਫੋਨ ਦੇ ਵਿੱਚ ਕੀ ਕੁਝ ਇੰਸਟਾਲ ਹੈ, ਉਹ ਪਤਾ ਲਾਇਆ ਜਾ ਸਕਦਾ ਹੈ। ਡਾਟਾ ਕੀ ਨਹੀਂਗਾ, ਡਾਟਾ ਪੂਰਾ ਹੁੰਜਾ ਫੇਰ ਦਿੰਦਾ ਸ਼ਰਮਾ ਜੀ, ਹੁੰਜਾ ਫੇਰ ਦਿੰਦਾ। ਔਰ ਫਿਰਦੇ ਵੇਖ ਕੇ ਖਬਰਾਂ ਆਉਂਦੀਆਂ ਨੇ, ਅਪਡੇਟ ਅਮਰੀਕਾ 'ਚ ਥੋੜਾ ਸੁਣੀਦਾ। ਹਾਂਜੀ, ਬਿਲਕੁਲ ਦੱਸਿਆ ਜਾਂਦਾ, ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਡਾਟਾ ਹੀ ਤੇ ਇੱਕ ਹੁਣ ਕਹਿ ਲਓ ਕਿ ਪਾਸਵਰਡ ਹੈ ਤੁਹਾਡਾ, ਪਾਸਵਰਡ ਹੈ ਹਰ ਸ਼ੈ ਦਾ। ਤੁਹਾਡੀ ਜਿੰਨੀ ਪ੍ਰਾਈਵੇਸੀ ਹੈ, ਉਹਦੇ ਤੱਕ ਐਕਸੈਸ ਇਸ ਡਾਟੇ ਦੀ ਇਸ ਚਾਬੀ ਰਾਹੀਂ ਹੁੰਦੀ ਹੈ। ਚਾਬੀ ਰਾਹੀਂ ਹੈ, ਬਿਲਕੁਲ। ਸੋ 27 ਲੱਖ ਪਾਕਿਸਤਾਨੀਆਂ ਦੇ ਡਾਟੇ ਦਾ ਇਹ ਮਾਮਲਾ ਹੈ, ਜਿਸ ਤੋਂ ਹੁਣ ਪਤਾ ਲੱਗਿਆ ਕਿ ਇਹਨੂੰ ਫੌਜਦਾਰੀ ਕਾਰਵਾਈ ਦੀ ਵੀ ਸਿਫਾਰਿਸ਼ ਉੱਥੇ ਕੀਤੀ ਗਈ ਹੈ। ਤੇ ਇਹ ਵੀ ਕਿਹਾ ਗਿਆ ਕਿ ਟੈਕਨੋਲੋਜੀ ਨੂੰ ਤੁਸੀਂ ਅਪਗ੍ਰੇਡ ਕਰੋ ਤੇ ਕਸੂਰਵਾਰਾਂ ਦੇ ਖਿਲਾਫ ਵਿਭਾਗੀ ਕਾਰਵਾਈ ਕਰੋ। ਇਹ ਜਿਹੜਾ ਡਾਟਾ ਇਹ ਅਰਜਨਟੀਨਾ ਤੇ ਰੋਮਾਨੀਆ ਦੇ ਵਿੱਚ ਵੇਚਿਆ ਗਿਆ, ਜਿੱਥੇ ਉਹ ਜਿਹੜੇ ਉੱਥੇ
ਕਹਿ ਲਓ ਠੱਗ ਟਾਈਪ ਦੇ ਲੋਕ ਹੋਣਗੇ। ਐਵੇਂ ਤਾਂ ਨਹੀਂ ਕਾਲਾਂ ਉੱਥੋਂ ਆਉਂਦੀਆਂ ਕਿ ਹਾਂਜੀ, ਜਨਾਬ ਹਾਂਜੀ। ਤੁਹਾਡਾ ਨਾਂ ਆਇਆ, ਤੁਹਾਡਾ ਸ਼ਨਾਖਤੀ ਕਾਰਡ ਨੰਬਰ ਆਇਆ, ਆਪਣੇ ਹੂੰ, ਹੂੰ, ਏਟੀਐਮ ਦਾ ਹੂੰ। ਆਖਰੀ ਜਿਹੜਾ ਹਾਂਜੀ। ਡਿਜਿਟ ਉਹ ਦੱਸੋ, ਹਾਂ, ਕਿਉਂਕਿ ਉਹਨਾਂ ਨੇ ਉਹ ਸਾਰਾ ਬੰਦੋਬਸਤ ਕਰਕੇ ਸਿਰਫ ਇੱਕ ਡਿਜਿਟ ਚਾਹੀਦਾ ਹੁੰਦਾ, ਜਦੋਂ ਬੰਦੇ ਨੂੰ ਹੁੰਦਾ ਕਿ ਯਾਰ ਕਾਲ ਤੇ ਬੈਂਕ ਦੇ ਨੰਬਰ ਤੋਂ ਆਉਣ ਡਈ ਤੇ ਏ। ਖਾਤਾ ਖਾਲੀ। ਹਾਂ, ਤੇ ਉਸ ਤੋਂ ਬਾਅਦ ਜਦੋਂ ਕਿਤੇ ਕੋਈ ਅਨਪੜ੍ਹ ਬੰਦੇ ਫਸਦੇ ਨੇ ਵਿਚਾਰੇ ਜਿਹੜੇ, ਹੂੰ। ਪਤਾ ਲੱਗਾ ਕਿ ਝੋਨਾ ਵੇਚਿਆ ਸੀ, ਪੈਸੇ ਉੱਥੇ ਰੱਖੇ ਸੀ, ਸਫਾਇਆ ਹੋ ਗਿਆ। ਇੰਡੀਆ ਦੇ ਵਿੱਚ ਕੁਝ ਸਾਲਾਂ ਦੇ ਵਿੱਚ ਹਜ਼ਾਰਾਂ ਕਰੋੜਾਂ ਰੁਪਇਆ ਲੁੱਟਿਆ ਗਿਆ ਲੋਕਾਂ ਤੋਂ। ਹਨੇਰੀਆਂ ਦਾ। ਹਜ਼ਾਰਾਂ ਕਰੋੜਾਂ। ਹੂੰ। ਮਤਲਬ ਜਿਹੜਾ ਆਮ ਨਾਰਮਲ ਬੰਦੇ ਤੋਂ, ਜਿਹੜਾ ਤੁਹਾਡੇ ਮੇਰੇ ਵਰਗੇ ਕਿਸੇ ਮਜ਼ਦੂਰ ਬੰਦੇ ਤੋਂ, ਦਿਹਾੜੀਦਾਰ ਬੰਦੇ ਤੋਂ, ਉਹਦੇ ਖਾਤੇ 'ਚ 5000 ਸੀ। ਉਹਨੂੰ ਕਿਸੇ ਨੇ ਕਾਲ ਕੀਤੀ ਕਿ ਭਾਈ ਤੈਨੂੰ ਲੋਟਰੀ ਲੱਗੀ ਹੈ 25 ਲੱਖ ਦੀ, ਤੇ ਤੂੰ ਮਾੜੀ ਜਿਹੀ ਆ ਬੈਂਕ ਦੀ ਜਾਣਕਾਰੀ ਦੇ। ਉਹਨੇ ਕਹਿਤਾ ਆ ਲਓ ਜਾਣਕਾਰੀ। ਉਹਨੇ ਕਿਹਾ ਹੁਣ ਤੇਰੇ ਕੋਲ ਮੈਸੇਜ ਆਇਆ, ਉਹ ਮੈਸੇਜ ਦਾ ਕੋਡ ਦੱਸ ਮੈਨੂੰ। ਅੱਛਾ। ਕੋਡ ਸੀ ਉਹ ਜਿਹੜਾ ਮੰਨ ਲਓ ਕਿਸੇ ਦੇ ਖਾਤੇ 'ਚ ਕੋਈ 80000 ਸੀ, ਕਿਸੇ ਨੇ ਪੈਨਸ਼ਨਾਂ ਦਾ ਜੋੜਿਆ, ਹਾਂ, ਕਿਸੇ ਨੇ ਕੋਈ ਹੋਰ ਮੰਨ ਲਓ ਘਰਾਂ ਦੀਆਂ ਕਬੀਲਦਾਰੀਆਂ, ਉਹ ਖਾਲੀ ਕਰਤੇ ਲੋਕਾਂ ਦੇ। ਸੁਣਾਓ। ਹਾਂਜੀ, ਆਪਣੇ ਆਪ ਦੇ ਸਰਕਲ ਦੇ ਵਿੱਚ ਮੇਰੇ ਫਰੈਂਡ ਤੋਂ ਉਹਨਾਂ ਦਾ ਜਿਹੜਾ ਕੋਈ ਪਰਿਵਾਰਕ ਮੈਂਬਰ ਆਇਆ ਕੈਨੇਡਾ, ਤੇ ਕੈਨੇਡਾ ਤੋਂ ਨਹੀਂ ਕਾਲ ਗਈ, ਮਤਲਬ ਜਿਹੜਾ ਠੱਗ ਸੀ ਉਹਨੇ ਕਿਹਾ ਮੈਂ ਕੈਨੇਡਾ ਤੋਂ ਆ, ਤੇ ਮੈਨੂੰ ਆ ਮੁੰਡਾ ਪਹੁੰਚਿਆ ਤੇ ਇਹਨੂੰ ਆਪਾਂ ਕਰਨਾ ਦੂਜੇ ਕਾਲਜ ਦੇ ਵਿੱਚ ਟ੍ਰਾਂਸਫਰ, ਤੇ ਉਹਦੇ ਲਈ ਫੀਸ ਲੱਗਣੀ ਹੈ। ਪਹਿਲਾਂ ਉਹਨੂੰ ਕਿਹਾ ਕਿ ਮੈਂ ਤੁਹਾਡੇ ਖਾਤੇ 'ਚ ਇੰਨੇ ਪੈਸੇ ਪਾਉਣਾ ਹੈ, ਤੇ ਉਹ ਮੇਰੇ ਕਿਸੇ ਨੂੰ ਦੇ ਦਿਓ। ਉਹ ਵਿਚਾਰੇ ਯਕੀਨ ਕਰਕੇ ਉਹ ਕਹਿੰਦੇ ਕੱਲ ਨੂੰ ਪਰਸੋਂ ਦੇ ਦਿਆਂਗੇ, ਜਾਂ ਕਿਵੇਂ ਵੀ ਸ਼ੋਅ ਕਰਕੇ। ਉਹਨੂੰ ਕਹਿੰਦਾ ਹੁਣ ਉਹ ਤਾਂ ਬਾਅਦ 'ਚ ਕਢਾਈ, ਪਹਿਲਾਂ ਮੈਨੂੰ ਇੰਨੇ ਭੇਜ, ਮੈਂ ਆ ਕਰਨਾ। ਤੇ ਉਹਨਾਂ ਨੇ ਪਹਿਲਾਂ 2 ਲੱਖ ਦੀ ਟ੍ਰਾਂਜੈਕਸ਼ਨ ਕਰਾਈ, ਫਿਰ 2.25 ਲੱਖ ਦੀ, 4.5 ਲੱਖ ਰੁਪਏ ਉਹਨਾਂ ਤੋਂ ਲੈ ਕੇ ਤੇ ਰਫੂ ਹੋ ਗਿਆ, ਨੰਬਰ ਬੰਦ। ਦੱਸੋ ਕੀ ਕੋਈ ਕਾਰਵਾਈ ਕਰੂਗੀ? ਏਦਾਂ ਹੀ। ਇਹ ਡਾਟਾ ਹੈ, ਇਹ ਡਾਟਾ ਸਾਰੀਆਂ ਗੱਲਾਂ ਕਰਵਾਉਂਦਾ ਕਿ ਜਿਹਦੇ ਨਾਲ ਤੁਹਾਡੇ ਨਾਲ ਰਾਬਤਾ ਕੌਣ, ਤੁਹਾਡੇ ਨਾਲ ਰਾਬਤੇ 'ਚ ਕੌਣ ਹੈ, ਤੁਹਾਨੂੰ ਫੋਨ ਕਿਹਦੇ ਆਉਂਦੇ ਆ, ਤੁਸੀਂ ਕਿੱਥੇ ਰਹਿੰਦੇ ਹੋ, ਤੁਸੀਂ ਜਿੱਥੇ ਨਹੀਂ ਰਹਿੰਦੇ, ਜਾਂ ਜਿਹੜੇ ਲੋਕ ਤੁਹਾਡੇ ਆਲੇ ਦੁਆਲੇ ਨੇ ਉਹ ਕਿੱਥੇ ਰਹਿੰਦੇ ਨੇ। ਇਹ ਬਹੁਤ ਸਾਰੀਆਂ ਜਾਣਕਾਰੀਆਂ ਡਾਟੇ ਦੇ ਥਰੂ ਹੀ ਉਹਨਾਂ ਨੂੰ ਹਾਸਲ ਹੁੰਦੀਆਂ। ਅਮਲੀ ਸਾਹਿਬ, ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਬਹੁਤ ਧੰਨਵਾਦ ਸ਼ਰਮਾ ਜੀ ਕਿ ਤੁਸੀਂ ਮੌਕਾ ਦਿੱਤਾ ਔਰ ਸੁਣਨ ਵਾਲਿਆਂ ਦੇ ਰੂਬਰੂ ਕੀਤਾ। ਬਹੁਤ ਧੰਨਵਾਦ ਤੁਹਾਡਾ ਜੀ। ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।